ਅਮਰਜੀਤ ਸਿੰਘ ਸਟਾਕਟਨ, ਗੁਰਮੇਲ ਸਿੰਘ ਲੱਦੜ ਬੇਕਰਸਫੀਲਡ, ਲਖਬੀਰ ਸਮਰਾ ਟੈਕਸਸ, ਸਤਨਾਮ ਸਿੰਘ ਯੂਬਾ ਸਿਟੀ, ਮਨਜੀਤ ਕੁਲਾਰ ਅਵਤਾਰ ਮੰਜ਼ਿਲ ਕਲੋਵਿਸ, ਇਹਨਾਂ ਸਾਰਿਆਂ ਦਾ ਧੰਨਵਾਦ। ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ 408 722 7698। ਜੀ, ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਆ, ਜਿਹੜਾ ਅਪਡੇਟ ਅਮਰੀਕਾ ਪ੍ਰੋਗਰਾਮ ਦੁਨੀਆ ਵਿੱਚ ਕੀ ਵਾਪਰ ਰਿਹਾ, ਅਮਰੀਕਾ 'ਚ ਕੀ ਵਾਪਰ ਰਿਹਾ, ਤੁਹਾਡੇ ਨਾਲ ਰਿਲੇਟਡ ਕੀ ਇਸ਼ੂਜ਼ ਹੈਗੇ ਆ ਆਪਣੀ ਕਮਿਊਨਿਟੀ ਨਾਲ, ਉਹ ਆਪਾਂ ਹਮੇਸ਼ਾ ਤੁਹਾਡੇ ਨਾਲ ਸਾਡੇ 15 AM ਤੇ FM ਸਟੇਸ਼ਨ ਬੇਕਰਫੀਲਡ ਤੋਂ ਲੈ ਕੇ ਯੂਬਾ ਸਿਟੀ, ਬੇ ਏਰੀਆ ਸਾਰਾ, ਤੇ ਇਸੇ ਤਰ੍ਹਾਂ ਸੋਸ਼ਲ ਮੀਡੀਆ ਦੇ ਜਿੰਨੇ ਵੀ ਪਲੇਟਫਾਰਮਸ ਆ ਉਹਨਾਂ ਦੇ ਉੱਤੇ ਤੁਹਾਡੇ ਨਾਲ ਇਹ ਸਾਰਾ ਕੁਝ ਸਾਂਝਾ ਕਰਦੇ ਹਾਂ। ਸੋ ਅੱਜ ਦੀਆਂ ਮੇਨ ਖਬਰਾਂ ਵੱਲ ਆਈਏ ਤੇ ਜਿਹੜੇ ਟੌਡ ਬਲੈਂਚੀ ਆ, ਜਿਨ੍ਹਾਂ ਨੂੰ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਐਂਡੋਰਸ ਕੀਤਾ ਆ ਅਟਾਰਨੀ ਜਨਰਲ ਦੇ ਲਈ, ਉਹਨਾਂ ਦੀ ਜਿਹੜੀ ਕਨਫਰਮੇਸ਼ਨ ਹੀਅਰਿੰਗ ਆ ਉਹ ਸਟਾਰਟ ਹੋਣੀ ਹੈਗੀ ਆ। ਪ੍ਰੈਜ਼ੀਡੈਂਟ ਟਰੰਪ ਉਹਨਾਂ ਦੇ ਪਰਸਨਲ ਵਕੀਲ ਆਏ ਆ, ਟੌਮ ਬਲੈਂਚੀ ਹੋਣੀ, ਤੇ ਕਹਿੰਦੇ ਕਾਫੀ ਜ਼ਿਆਦਾ ਜਿਹੜੀ ਉਹਨਾਂ ਦੀ ਹੀਅਰਿੰਗ ਨੂੰ ਲੈ ਕੇ ਮਾਹੌਲ ਜਿਹੜਾ ਆ ਉਹ ਹਾਈ ਸਟੇਕ ਤੇ ਰਹੂਗਾ, ਕਾਫੀ ਤੱਤਾ ਰਹੂਗਾ ਕਹਿਣ ਦਾ ਮਤਲਬ। ਤੇ ਜਿਸ ਤਰ੍ਹਾਂ ਮੈਂ ਦੱਸਿਆ ਵੀ ਪ੍ਰੈਜ਼ੀਡੈਂਟ ਟਰੰਪ ਉਹਨਾਂ ਦੇ ਖੁਦ ਦੇ ਵਕੀਲ ਆ, ਤੇ ਐਪਸਟੀਨ ਫਾਈਲਸ ਦੇ ਨੂੰ ਲੈ ਕੇ ਵੀ ਜਿਸ ਤਰ੍ਹਾਂ ਜਸਟਿਸ ਡਿਪਾਰਟਮੈਂਟ ਨੇ ਜੋ ਬਿਹੇਵ ਕੀਤਾ ਸੀ, ਜਿਸ ਤਰ੍ਹਾਂ ਉਹ ਫਾਈਲਸ ਨਹੀਂ ਡਿਸਕਲੋਜ਼ ਕੀਤੀਆਂ, ਸੋ ਉਹ ਇਸ਼ੂ ਵੀ ਬਹੁਤ ਵੱਡਾ ਹੈਗਾ ਆ। ਬਲੈਂਚੀ ਨੇ ਜੋ ਸੈਨੇਟ ਕਨਫਰਮੇਸ਼ਨ ਆ ਉਹ ਪਹਿਲਾਂ ਵਿਨ ਕਰ ਲਈ ਸੀ, ਪਰ ਟਰੰਪ ਉਹਨਾਂ ਦੀ ਸੈਕੰਡ ਟਰਮ ਦੇ ਵਿੱਚ ਨੰਬਰ 2 ਆਫੀਸ਼ੀਅਲ ਜਸਟਿਸ ਡਿਪਾਰਟਮੈਂਟ ਦਾ ਹਜੇ ਅਨਕਲੀਅਰ ਆ ਵੀ ਉਹਨਾਂ ਨੂੰ ਉਹ ਜੌਬ ਦੇ ਲਈ ਕਨਫਰਮੇਸ਼ਨ ਮਿਲ ਜਾਊਗੀ ਕਿ ਨਹੀਂ। ਡੈਮੋਕ੍ਰੇਟਸ ਪੂਰੀ ਤਰ੍ਹਾਂ ਯੂਨੀਫਾਈਡ ਆ ਆਪੋਜੀਸ਼ਨ ਦੇ ਲਈ ਇਸ ਨੋਮੀਨੇਸ਼ਨ ਦੇ। ਇਹ ਤੋਂ ਬਾਅਦ ਫਿਰ ਰਿਪਬਲਿਕਨ ਦੇ ਕੋਲ ਹੀ ਫੇਟ ਰਹਿ ਜਾਂਦੀ ਆ। ਹੁਣ ਦੇਖਦੇ ਆ, ਇਹ ਸੈਨੇਟਰ ਲਿੰਡਸੀ ਗ੍ਰਾਮ ਉਹਨਾਂ ਦੀ ਡੈਥ ਹੋ ਚੁੱਕੀ, ਉਹਨਾਂ ਦੀ ਜਗ੍ਹਾ ਉਹਨਾਂ ਦੀ ਭੈਣ ਨੂੰ ਜਿਹੜਾ ਆ ਸੈਨੇਟਰ ਬਣਾਇਆ ਗਿਆ ਹੈਗਾ। ਇਸੇ ਤਰ੍ਹਾਂ ਮਿਚ ਮਕੋਨਲ ਵੀ ਬਿਮਾਰ ਹੈਗੇ ਆ, ਉਹ ਸੈਨੇਟ ਦੇ ਵਿੱਚ ਨਹੀਂ ਪਹੁੰਚ ਸਕਦੇ ਵਾਈਟ ਹਾਊਸ। ਸੋ ਜਿਹੜਾ ਬਲੈਂਚੀ ਉਹਨਾਂ ਦੀ ਇੱਕ ਤਰ੍ਹਾਂ ਨਾਲ ਸਭ ਤੋਂ ਵੱਡਾ ਜਿਹੜਾ ਇਸ਼ੂ ਬਣੂਗਾ ਉਹ $1.8 ਬਿਲੀਅਨ ਦਾ ਜਿਹੜਾ ਐਂਟੀ ਵੈਪਨਾਈਜ਼ਿੰਗ ਫੰਡ, ਖਾਸ ਕਰਕੇ ਸੈਟਲਮੈਂਟ ਦੇ ਲਈ, ਜਿਹੜਾ ਟਰੰਪ ਉਹਨਾਂ ਦਾ ਲਾ ਸੂਟਸ ਨੂੰ ਲੈ ਕੇ IRS ਜਿਹਦੇ ਵਿੱਚ ਟੈਕਸ ਦੇ ਡਾਕੂਮੈਂਟ ਲੀਕ ਹੋਏ ਸੀ ਉਹਨਾਂ ਨੂੰ ਲੈ ਕੇ, ਇਹ ਸਾਰਾ ਕੁਝ ਜੋ ਨਵਾਂ ਅਟਾਰਨੀ ਜਨਰਲ ਆਊਗਾ ਉਹ ਹੈਂਡਲ ਕਰੂਗਾ। ਸੋ ਇੱਕ ਫੈਡਰਲ ਜੱਜ ਨੇ ਜਸਟਿਸ ਡਿਪਾਰਟਮੈਂਟ ਨੂੰ ਵੀ ਬਲਾਸਟ ਕੀਤਾ ਸੀ, ਕਹਿੰਦੇ ਪਈ ਇੱਕ ਤਰ੍ਹਾਂ ਦੇ ਨਾਲ ਅਮਰੀਕਾ ਦੇ ਟੈਕਸ ਪੇਅਰ ਤੋਂ ਬਿਲੀਅਨਸ ਆਫ ਡਾਲਰ ਲੈਣ ਦੀ ਕੋਸ਼ਿਸ਼ ਹੋ ਰਹੀ ਹੈਗੀ ਆ। ਵੀ ਕੱਲ ਵੀ ਆਪਾਂ ਖਬਰ ਸਾਂਝੀ ਕੀਤੀ ਸੀ ਵੀ ਕਿਸ ਤਰ੍ਹਾਂ ਜਿਹੜਾ ਸੁਪਰੀਮ ਕੋਰਟ ਦੇ ਜੱਜ ਆ ਉਹ ਸਿਕਿਉਰਿਟੀ ਦੇ ਉੱਤੇ ਕਿੰਨਾ ਮਿਲੀਅਨਸ ਆਫ ਡਾਲਰ ਖਰਚ ਕਰ ਰਹੇ ਹੈਗੇ ਆ। 1200 ਦੇ ਕਰੀਬ ਸਾਬਕਾ ਜਿਹੜੇ ਡਿਪਾਰਟਮੈਂਟ ਆਫ ਜਸਟਿਸ ਦੇ EMPLOYEES ਆ, ਉਹਨਾਂ ਨੇ ਸੈਨੇਟ ਨੂੰ ਚਿੱਠੀ ਲਿਖੀ ਆ ਵੀ ਜਿਹੜੀ ਬਲੈਂਚੀ ਆ ਉਸ ਦੀ ਜਿਹੜੀ ਨੋਮੀਨੇਸ਼ਨ ਆ ਉਹ ਨਾ ਕੀਤੀ ਜਾਵੇ, ਉਹ ਰਿਜੈਕਟ ਕੀਤੀ ਜਾਵੇ। ਜੀ, ਸੋ ਜਿਹੜੇ ਟੌਡ ਬਲੈਂਚ ਆ ਉਹਨਾਂ ਨੇ ਅੱਜ ਇਹ ਕਿਹਾ ਵੀ ਜਿਹੜਾ ਟਰੰਪ ਉਹਨਾਂ ਦਾ ਫਰੈਂਡਸ ਐਂਡ ਫੈਮਿਲੀ ਵਾਲਾ ਐਂਟੀ ਵੈਪਨਾਈਜੇਸ਼ਨ ਫੰਡ ਸੀਗਾ ਉਹ ਡੈਡ ਆ। ਕਹਿੰਦੇ ਵੀ ਜਸਟਿਸ ਡਿਪਾਰਟਮੈਂਟ ਹੈਜ਼ ਨੋ ਪਲਾਨਸ ਟੂ ਲਾਂਚ 1.8 ਬਿਲੀਅਨ ਐਂਟੀ ਵੈਪਨਾਈਜੇਸ਼ਨ ਫੰਡ। ਕਾਫੀ ਜ਼ਿਆਦਾ ਇਸ ਦਾ ਕ੍ਰਿਟਿਸਿਜ਼ਮ ਹੋਇਆ ਸੀ। ਜਿਹੜੇ ਟੌਡ ਬਲੈਂਚ ਆ, ਜਦ ਉਹਨਾਂ ਨੂੰ ਪੁੱਛਿਆ ਗਿਆ ਟਰੰਪ ਹੁਣਾਂ ਦੇ ਬਾਰੇ, ਤੇ ਉਹ ਕਹਿੰਦੇ ਆਈ ਐਮ ਹਿਜ਼ ਲਾਇਰ। ਉਹ ਕਹਿੰਦੇ ਨਹੀਂ ਆਈ ਵਾਜ਼ ਹਿਜ਼ ਲਾਇਰ। ਤੇ ਉਹ ਤਾਂ ਆਪਾਂ ਨੂੰ ਪਤਾ ਹੀ ਆ ਵੀ ਅੰਦਰ ਖਾਤੇ ਇਸ ਤਰੀਕੇ ਦੇ ਨਾਲ DOJ ਨੂੰ ਰਾਸ਼ਟਰਪਤੀ ਟਰੰਪ ਆਪਣੇ ਨਿੱਜੀ ਜਿਹੜੇ ਆ ਉਹ ਵਕੀਲਾਂ ਦੇ ਤੌਰ ਦੇ ਉੱਤੇ ਵਰਤ ਰਹੇ ਆ, ਜਿਸ ਤਰੀਕੇ ਦੇ ਜਿਹੜੇ ਕ੍ਰਿਟਿਸਿਜ਼ਮ ਉਹਨਾਂ ਨੂੰ ਝੱਲਣੇ ਜਿਹੜੇ ਉਹ ਪੈਂਦੇ ਹੈਗੇ ਆ। ਸੋ ਜਸਟਿਸ ਡਿਪਾਰਟਮੈਂਟ ਦੇ ਦੁਆਰਾ ਜਿਹੜਾ ਨਵਾਂ ਫੰਡ ਕ੍ਰੀਏਟ ਕਰਨ ਦੀ ਕੋਸ਼ਿਸ਼ ਸੀਗੀ, ਉਹ ਉਸ ਨੂੰ ਬਾਈ ਪਾਰਟੀਜਨ ਵਿਰੋਧ ਦੇ ਚੱਲਦਿਆਂ ਇਹਨਾਂ ਨੂੰ ਬੰਦ ਕਰਨਾ ਜਿਹੜਾ ਉਹ ਪਿਆ ਹੈਗਾ ਆ। ਸੋ ਇਹ ਹੁਣ ਦੇਖਦੇ ਆ ਕਿ ਕਿਵੇਂ ਬਣਦਾ ਆ। ਅਮਰੀਕਾ ਦੇ ਕੋਲ ਇਸ ਟਾਈਮ ਅਟਾਰਨੀ ਜਨਰਲ ਨਹੀਂ ਆ। ਜਦੋਂ ਤੋਂ ਪੈਮ ਬੌਂਡੀ ਨੇ ਅਸਤੀਫਾ ਦਿੱਤਾ ਸੀ ਜਾਂ ਸਲੈਸ਼ ਫਾਇਰ ਉਹਨਾਂ ਨੂੰ ਕਰ ਦਿੱਤਾ ਗਿਆ ਸੀਗਾ ਐਪਸਟੀਨ ਫਾਈਲਸ ਦੇ ਮਾਮਲੇ ਨੂੰ ਲੈ ਕੇ ਹੀ, ਤਾਂ ਹੁਣ ਦੇਖਦੇ ਆ ਵੀ ਕਿਸ ਤਰੀਕੇ ਦੇ ਨਾਲ ਉੱਥੇ ਸੈਨੇਟਰਸ ਨੂੰ ਕਿੰਨਾ ਕੁ ਭਰੋਸਾ ਦਿਵਾ ਸਕਣਗੇ ਟੌਡ ਬਲੈਂਚ। ਇਹ ਹੁਣ ਦੇਖਣ ਵਾਲੀ ਗੱਲ ਜਿਹੜੀ ਉਹ ਰਹੇਗੀ। ਸੋ ਕਨਫਰਮੇਸ਼ਨ ਹੀਅਰਿੰਗ ਦੇ ਉੱਤੇ ਜਿਹੜੇ ਅਟਾਰਨੀ ਜਨਰਲ ਨੋਮੀਨੀ ਟੌਡ ਬਲੈਂਚ ਆ, ਉਹਨਾਂ ਦੀ ਇਹ ਜਿਹੜੀ ਹਾਈ ਸਟੇਕ ਟੈਸਟੀਮੋਨੀ ਆ ਉਹ ਇਸ ਮੌਕੇ ਚੱਲ ਰਹੀ ਹੈਗੀ ਆ। ਸੋ ਕਈ ਤਰੀਕੇ ਦੇ ਜਿਹੜੇ ਪਲਾਨ ਆ ਉਹ ਚੱਲ ਰਹੇ ਆ।
ਜਿੱਦਾਂ ਪਿਛਲੀ ਵਾਰ ਦੇ ਵਿੱਚ ਰਿਪਬਲਿਕਨ ਪਾਰਟੀ ਉਹ ਕਹਿੰਦੀ ਰਹੀ ਵੀ ਜੋ ਬਾਈਡਨ DOJ ਨੂੰ ਆਪਣੇ ਇੱਕ ਨਿੱਜੀ ਕਹਿ ਲਓ ਵੀ ਵਕਾਲਤਖਾਨੇ ਦੇ ਤੌਰ ਦੇ ਉੱਤੇ ਵਰਤ ਰਹੇ ਆ। ਹੁਣ ਜਿਹੜੇ ਡੈਮੋਕ੍ਰੇਟ ਆ ਉਹ ਟਰੰਪ ਹੋਣਾ ਨੂੰ ਲੈ ਕੇ ਇਸ ਤਰੀਕੇ ਦੇ ਨਾਲ ਆਖ ਰਹੇ ਆ। ਸੋ ਹੀਅਰਿੰਗ ਬੜੀ ਇੰਪੋਰਟੈਂਟ ਆ। ਆਉਂਦੇ ਆ ਜੇ ਹਰਜੋਤ ਸਿੰਘ ਜੀ 2 ਸਾਲ ਪਏ ਨੇ, ਇਹਨਾਂ ਦੇ 2-2.5 ਸਾਲ ਜਿਹੜਾ ਵੀ ਕੋਈ ਅਪਰੂਵ ਹੋਊਗਾ, ਸੈਨੇਟ 'ਚ ਕਨਫਰਮ ਹੋਊਗਾ, ਤਾਂ ਉਸਦੇ ਕੋਲ ਮਿਨੀਮਮ 2.5 ਸਾਲ ਜਿਹੜੇ ਉਹ ਹੋਣਗੇ, ਅਨਲੈਸ ਉਸ ਤੋਂ ਪਹਿਲਾਂ ਅਸਤੀਫਾ ਜਾਂ ਕਿਸੇ ਨੂੰ ਫਾਇਰ ਕਰ ਦਿੱਤਾ ਜਾਂਦਾ ਹੈਗਾ ਆ। ਸੋ ਦੇਖਦੇ ਆ ਕੀ ਜਿਹੜੇ ਇਸ ਦੇ ਵਿੱਚ ਬਣਦੇ ਆ। ਜਿਹੜੇ ਸੈਨੇਟਰ ਡਿਕ ਡਰਬਨ ਆ, ਕਮੇਟੀ ਦੇ ਜਿਹੜੇ ਰੈਂਕਿੰਗ ਡੈਮੋਕ੍ਰੇਟ ਪਾਰਟੀ ਦੇ ਆ, ਉਹਨਾਂ ਨੇ ਤਾਂ ਸਿੱਧਾ ਹੀ ਲਾਇਆ, ਕਹਿੰਦੇ ਵੀ ਇਹ ਤਾਂ ਯੈਸ ਮੈਨ ਆ ਟਰੰਪ ਹੋਣਾ ਦਾ। ਕਹਿੰਦੇ ਵੀ ਡਿਪਾਰਟਮੈਂਟ ਨੂੰ ਅੰਦਰੋਂ ਖੋਖਲਾ ਇਹ ਇਸ ਮੌਕੇ ਕਰ ਰਹੇ ਆ, ਤੇ ਕਹਿੰਦੇ ਵੀ ਡਿਪਾਰਟਮੈਂਟ ਨੇ ਹੁਣ ਇੱਕੋ ਹੀ ਆਪਣਾ ਮੁੱਖ ਉਦੇਸ਼ ਬਣਾਇਆ ਆ ਵੀ ਟਰੰਪ ਨੂੰ ਕਿਸ ਤਰੀਕੇ ਦੇ ਨਾਲ ਪ੍ਰੋਟੈਕਟ ਕਰਨਾ ਤੇ ਬਚਾ ਕੇ ਰੱਖਣਾ ਆ। ਤੇ ਜਿੱਦਾਂ ਮੈਂ ਕਿਹਾ ਵੀ ਬਲਰਟ ਕਰਕੇ ਵੀ ਆਈ ਐਮ ਹਿਜ਼ ਲਾਇਰ, ਵੀ ਮੈਂ ਤਾਂ ਉਹਦਾ ਹੀ ਲਾਇਰ ਆ। ਬਾਅਦ ਦੇ ਵਿੱਚ ਉਹਨਾਂ ਨੇ ਆਪਣੀ ਸਟੇਟਮੈਂਟ ਕਰੈਕਟ ਕਰਦੇ ਹੋਏ ਕਿਹਾ ਵੀ ਨਹੀਂ, ਆਈ ਵਾਜ਼ ਹਿਜ਼ ਲਾਇਰ, ਵੀ ਮੈਂ ਪਹਿਲੋਂ ਉਹਦਾ ਲਾਇਰ ਰਿਹਾ ਹੈਗਾ ਆ। ਵੀ ਇਹ ਫਰੂਡੀਅਨ ਸਲਿੱਪ ਸੀਗੀ, ਸੱਚ ਨਿਕਲ ਗਿਆ ਅਚਾਨਕ ਮੂੰਹ ਚੋਂ, ਜਾਂ ਵਾਕਿਆ ਹੀ ਜ਼ਬਾਨ ਤਿਲਕ ਗਈ। ਇਸ ਨੂੰ ਲੈ ਕੇ ਹੁਣ ਵੱਖ-ਵੱਖ ਲੋਕ ਆਪੋ ਆਪਣੀਆਂ ਅਟਕਲਾਂ ਲਾ ਰਹੇ ਆ। ਅਗਲੀ ਖਬਰ ਜਿਹੜੀ ਆ ਇਮੀਗ੍ਰੇਸ਼ਨ ਕਸਟਮ ਇਨਫੋਰਸਮੈਂਟ ਦੇ ਸੰਬੰਧ ਦੇ ਵਿੱਚ ਆ। ਕੱਲ ਆਪਾਂ ਖਬਰ ਸਾਂਝੀ ਕੀਤੀ ਸੀ ਪਈ ਇੱਕ ਜਿਹੜਾ ਇੱਕ ਆਪਾਂ ਕਹਿ ਸਕਦੇ ਹਾਂ ਇਮੀਗ੍ਰੈਂਟ ਜਿਸਨੂੰ ਜੀ ਕੋਲੰਬੀਅਨ ਮੂਲ ਦਾ, ਉਸ ਨੂੰ ਗੋਲੀ ਮਾਰ ਕੇ ਮਾਰ ਦਿੱਤਾ ਗਿਆ ਸੀ। ਉਹਦੇ ਕੋਲ ਵਰਕ ਪਰਮਿਟ ਸਾਰਾ ਕੁਝ ਲੀਗਲ ਸੀ, ਭੁਲੇਖੇ ਦੇ ਨਾਲ ਮਾਰਿਆ ਗਿਆ। ਉਸ ਤੋਂ ਬਾਅਦ ਫਿਰ ਬਹੁਤ ਸਾਰੇ ਪ੍ਰੋਟੈਸਟ ਹੋਏ। ਮੇਨ ਦੇ ਵਿੱਚ ਵੀ ਸੈਨੇਟਰ ਸੂਜ਼ਨ ਕਾਲਨ ਜੋ ਆ ਉਹਦੇ ਆਫਿਸ ਦੇ ਬਾਹਰ ਵੀ ਤੇ ਹੋਰ ਜਗ੍ਹਾ ਦੇ ਉੱਤੇ ਵੀ, ਜਿਸ ਨੂੰ ਦੇਖਦੇ ਹੋਏ ਇਮੀਗ੍ਰੇਸ਼ਨ ਕਸਟਮ ਇਨਫੋਰਸਮੈਂਟ ਵਾਲਿਆਂ ਨੇ ਇਹ ਕਿਹਾ ਸੀ ਵੀ ਅਸੀਂ ਹੁਣ ਜਿਹੜੇ ਸਟਾਪ ਕਰਦੇ ਹੈਗੇ ਆ ਲੋਕਾਂ ਨੂੰ, ਪੁੱਲ ਓਵਰ ਕਰਦੇ ਆ, ਉਹ ਬੰਦ ਕਰਨ ਜਾ ਰਹੇ ਆ। ਪਰ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਅੱਜ ਇਹ ਕਿਹਾ ਵੀ ਜਿਹੜੇ ਟ੍ਰੈਫਿਕ ਸਟਾਪ ਚਾਹੇ ਰੀਸੈਂਟ ਸ਼ੂਟਿੰਗ ਕਰਕੇ ਬੰਦ ਹੋਏ ਸੀ, ਇਹ ਬੰਦ ਨਹੀਂ ਹੋਣੇ ਚਾਹੀਦੇ। ਕਹਿੰਦੇ ਵੀ ਆਈਸ ਵਾਲਿਆਂ ਨੂੰ ਇਮੀਡੀਏਟਲੀ ਇਹ ਜਿਹੜੇ ਸਟਾਪ ਆ ਉਹ ਖੋਲਣੇ ਚਾਹੀਦੇ ਹੈਗੇ ਆ। ਤੇ ਇਹ ਹਜੇ ਕਲੀਅਰ ਨਹੀਂ ਪਈ ਆਈਸ ਵਾਲੇ ਇਸ ਨੂੰ ਰਿਵਰਸ ਕੋਰਸ ਜਿਹੜਾ ਆ, ਇਹ ਖਾਸ ਕਰਕੇ ਜਿਹੜਾ ਸਟਾਪ ਕਰਨ ਦਾ, ਉਸ ਨੂੰ ਰਿਵਰਸ ਕਰਨਗੇ ਜਾਂ ਨਹੀਂ। ਟਰੰਪ ਉਹਨਾਂ ਨੇ ਇਹ ਕਿਹਾ ਵੀ ਇਮੀਗ੍ਰੇਸ਼ਨ ਕ੍ਰੈਕਡਾਊਨ ਕਰਨ ਦੇ ਲਈ ਅਸੀਂ ਕ੍ਰਿਮੀਨਲ ਦੇ ਹੱਥ ਦੇ ਵਿੱਚ ਨਹੀਂ ਖੇਲਣਾ ਚਾਹੁੰਦੇ ਹੈਗੇ। ਸੋ ਕਹਿੰਦੇ ਵੀ ਵੀ ਕੈਨ ਨਾਟ ਗਿਵ ਅਪ ਵਨ ਆਫ ਦਾ ਆਈਸ ਮੋਸਟ ਇੰਪੋਰਟੈਂਟ ਐਂਡ ਇਫੈਕਟਿਵ ਕ੍ਰਾਈਮ ਫਾਈਟਿੰਗ ਟੂਲਸ, ਦੈਟ ਇਜ਼ ਦਾ ਟ੍ਰੈਫਿਕ ਸਟਾਪ। ਸੋ ਟਰੰਪ ਉਹਨਾਂ ਨੇ ਸੋਸ਼ਲ ਮੀਡੀਆ ਦੇ ਉੱਤੇ ਲਿਖਿਆ ਆ। ਸੋ ਉਹਨਾਂ ਨੇ ਹੋਮਲੈਂਡ ਸਿਕਿਉਰਿਟੀ ਦੇ ਸੈਕਟਰੀ ਮਾਰਕ ਵੇਨ ਮੂਲਨਸ ਜੋ ਹੈਗੇ ਆ, ਉਹਨਾਂ ਨੇ ਹਜੇ ਇਹ ਤਾਂ ਨਹੀਂ ਕਿਹਾ ਵੀ ਆਪਾਂ ਸਟਾਪ ਲਾਵਾਂਗੇ। ਉਹਨਾਂ ਨੇ ਇਹ ਕਿਹਾ ਆ ਵੀ ਕੋਈ ਵੀ ਬੰਦਾ ਜਿਹੜਾ ਇਲੀਗਲ ਹੈਗਾ ਅਮਰੀਕਾ 'ਚ, ਉਸ ਨੂੰ ਅਰੈਸਟ ਕੀਤਾ ਜਾਊਗਾ ਤੇ ਡਿਪੋਰਟ ਕੀਤਾ ਜਾਊਗਾ, ਜਿੱਥੇ ਮਰਜ਼ੀ ਉਹ ਰਹਿੰਦੇ ਹੋਣ। ਇਹ ਮੂਲਨ ਉਹਨਾਂ ਨੇ ਇਹ ਜਿਹੜੀ ਸਟੇਟਮੈਂਟ ਆ ਜਾਰੀ ਕੀਤੀ ਹੈਗੀ ਆ। ਆਈਸ ਦਾ ਇਨਫੋਰਸਮੈਂਟ ਟੈਕਟਿਕਸ ਜਿਹੜਾ ਅੰਡਰ ਕ੍ਰਿਟਿਸਿਜ਼ਮ ਆ, ਰਿਵਿਊ ਦੇ ਵਿੱਚ 3 ਲੋਕ ਮਾਰੇ ਜਾ ਚੁੱਕੇ ਆ ਪਿਛਲੇ ਹਫ਼ਤੇ ਦੇ ਵਿੱਚ, ਇੱਕ ਵੀਕ 'ਚ। ਫਲੋਰੀਡਾ 'ਚ 28 ਸਾਲਾਂ ਦਾ ਬੰਦਾ ਇੱਕ ਮਾਰਿਆ ਗਿਆ। ਮੰਗਲਵਾਰ ਨੂੰ ਇੱਕ ਟਰੈਕਟਰ ਟ੍ਰੇਲਰ ਜਿਹੜਾ ਉਹਦੇ ਤੇ ਬੰਦਾ ਹਿੱਟ ਹੋ ਗਿਆ ਜਦੋਂ ਉਹ ਇਮੀਗ੍ਰੇਸ਼ਨ ਤੇ ਹੋਰ ਫੈਡਰਲ ਆਫੀਸਰ ਉਹਦੇ ਪਿੱਛੇ ਭੱਜ ਰਹੇ ਸੀ। ਸੋ ਮੇਨ ਦੇ ਵਿੱਚ ਜਿਹੜਾ ਤੀਜੀ ਇਨਸੀਡੈਂਟ ਹੋਈ ਹੈਗੀ ਆ। ਕਹਿੰਦੇ ਹੁਣ ਤੱਕ 10 ਮੌਤਾਂ ਆਈਸ ਦੇ ਹੱਥੋਂ ਹੋ ਚੁੱਕੀਆਂ ਹੈਗੀਆਂ। ਤੇ ਜੋ ਮੈਕਸੀਕੋ ਦੀ ਪ੍ਰੈਜ਼ੀਡੈਂਟ ਸ਼ੌਨ ਬੌਮ ਆ, ਉਹਨਾਂ ਨੇ ਵੀ ਜੋ ਲੈਟਰ ਲਿਖੀ ਹੈਗੀ ਆ ਵਾਈਟ ਹਾਊਸ ਨੂੰ, ਤੁਸੀਂ ਸਾਡੇ ਸਿਟੀਜ਼ਨ ਜਿਹੜੇ ਆ ਉਹ ਮਾਰ ਰਹੇ ਹੋ, ਇਹ ਟੋਟਲੀ ਰੋਂਗ ਹੈਗਾ। ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੇ ਇਹ ਕਿਹਾ ਵੀ ਮੇਨ ਦੇ ਵਿੱਚ ਜਿਹੜਾ ਬੰਦਾ ਮਾਰਿਆ ਗਿਆ ਉਹ ਇਲੀਗਲੀ ਸੀ, ਜਦ ਕਿ ਜੌਨ ਗੁਰੇਰੋ ਉਹਦੇ ਜਿਹੜੇ ਸੰਬੰਧੀ ਆ ਉਹ ਸਾਰੇ ਕਹਿ ਰਹੇ ਵੀ ਉਹਦੇ ਕੋਲ ਵਰਕ ਪਰਮਿਟ ਸੀ। ਜੀ ਬਿਲਕੁਲ। ਹੁਣ ਆਪਾਂ ਨੂੰ ਪਤਾ ਹੀ ਆ ਵੀ ਕਿਸ ਤਰੀਕੇ ਦੇ ਨਾਲ ਰੈਟਰਿਕ ਜਿਹੜਾ ਉਹ ਚਲਾਇਆ ਜਾਂਦਾ ਆ। ਇਹਨਾਂ ਕਾਂਗਰਸ ਦੇ ਮੋਹਰੇ ਆ ਕੇ ਆਈਸ ਦੇ ਜਿਹੜੇ ਲੀਡਰਸ ਆ ਉਹ ਕਹਿ ਚੁੱਕੇ ਆ, ਜਾਂ ਇਹਨਾਂ ਨੂੰ ਅਦਾਲਤਾਂ ਨੇ ਵੀ ਕਿਹਾ ਆ ਵੀ ਭਾਈ ਆਪਣੇ ਕੈਮਰੇ ਕੂਮਰੇ ਔਨ ਜਿਹੜੇ ਉਹ ਰੱਖਿਆ ਕਰੋ। ਹੁਣੇ ਮਾਈਕ ਜੌਨਸਨ ਹੁਣਾਂ ਨੂੰ ਪੁੱਛਿਆ ਗਿਆ ਸੀਗਾ, ਜਿਹੜੇ ਸਪੀਕਰ ਨੇ, ਉਹਨਾਂ ਨੇ ਕੋਈ ਇਹਦਾ ਜਵਾਬ ਜਿਹੜਾ ਉਹ ਨਹੀਂ ਦਿੱਤਾ। ਤੇ ਉੱਦਾਂ ਤੇ ਕਹਿੰਦੇ ਆ ਇਹਨਾਂ ਨੂੰ ਵੀ ਤੁਸੀਂ ਆਪਣੇ ਕੈਮਰੇ ਔਨ ਰੱਖੋ। ਤੇ ਇਸ ਇਨਸੀਡੈਂਟ ਦੇ ਵਿੱਚ ਵੀ ਉਸ ਆਈਸ ਦੇ ਮੁਲਾਜ਼ਮ ਦਾ ਕੈਮਰਾ ਔਨ ਨਹੀਂ ਸੀਗਾ ਜਾਂ ਉਸ ਦੇ ਉੱਤੇ ਲਾਇਆ ਨਹੀਂ ਸੀਗਾ। ਮਤਲਬ ਵੀ ਉਹਦੀ ਵੀਡੀਓ ਕੋਈ ਉਸ ਤਰੀਕੇ ਦੀ ਸਾਹਮਣੇ ਨਹੀਂ ਆਈ ਹੈਗੀ ਵੀ ਅਸਲ ਦੇ ਵਿੱਚ ਵਾਪਰਿਆ
ਕੀ ਸੀਗਾ। ਮੇ ਬੀ ਇਹ ਨਵਾਂ ਟੈਕਟਿਕ ਹੋਊਗਾ ਅਕਾਊਂਟੇਬਿਲਿਟੀ ਤੋਂ ਜਿਹੜਾ ਉਹ ਭੱਜਣ ਦੇ ਲਈ, ਵੀ ਇਹ ਚੀਜ਼ ਜਿਹੜੀ ਉਹ ਨਾ ਉਹਨਾਂ ਨੂੰ ਜਿਹੜੇ ਸਵਾਲਾਂ ਦੇ ਜਵਾਬ ਆ ਉਹ ਦੇਣੇ ਪੈਣ। ਪਰ ਲੋਕ ਇਹ ਸਾਰੀਆਂ ਚੀਜ਼ਾਂ ਨੂੰ ਜਿਹੜੇ ਉਹ ਦੇਖ ਰਹੇ ਆ। ਹਰ ਵਾਰੀ ਤੁਸੀਂ ਉਹੀ ਗੱਲ ਬਾਰ-ਬਾਰ ਦੁਹਰਾਉਂਦੇ ਆ ਵੀ ਗੱਡੀ ਚਾੜ੍ਹਨ ਦੀ ਕੋਸ਼ਿਸ਼ ਕੀਤੀ, ਗੱਡੀ ਚਾੜ੍ਹਨ ਦੀ ਜਿਹੜੀ ਉਹ ਕੋਸ਼ਿਸ਼ ਕੀਤੀ। ਪਰ ਗੱਲ ਇਹ ਆ ਵੀ ਮਾਹੌਲ ਇੰਨਾ ਕੁ ਜ਼ਿਆਦਾ ਸਟ੍ਰੈਸਫੁਲ ਵਿਕਟਮ ਦੇ ਲਈ ਵੀ ਤੇ ਅਫਸਰ ਦੇ ਲਈ ਵੀ, ਸਾਰਿਆਂ ਦੇ ਲਈ ਜਿਹੜਾ ਉਹ ਬਣਿਆ ਪਿਆ ਆ। ਤੇ ਇਦਾਂ ਦੀਆਂ ਜੇ ਕਹਿ ਸਕਦੇ ਚਾਹੇ ਇਹਨੂੰ ਅਣਗਹਿਲੀ ਕਹਿ ਲਓ, ਗਲਤੀ ਕਹਿ ਲਓ, ਵੀ ਉਹ ਹੋ ਰਹੀਆਂ ਆ ਤੇ ਆਮ ਲੋਕਾਂ ਦੀ ਜਿਹੜੀ ਇਸ ਦੇ ਵਿੱਚ ਜਾਨ ਜਾ ਰਹੀ ਆ, ਜੋ ਕਿ ਬਿਲਕੁਲ ਹੀ ਗਲਤ ਸਿਚੁਏਸ਼ਨ ਜਿਹੜੀ ਉਹ ਬਣੀ ਪਈ ਆ। ਸੋ ਹੁਣ ਦੇਖਦੇ ਆ ਅੱਗੇ ਇਸ ਦੇ ਵਿੱਚ ਕੀ ਜਿਹੜਾ ਆ ਹਰਜੋਤ ਸਿੰਘ ਜੀ ਬਣਦਾ ਹੈਗਾ ਆ। ਤੇ ਪਰ ਇਹ ਆ ਵੀ ਲੋਕਾਂ ਦੇ ਵਿੱਚ ਇੱਕ ਵਾਰੀ ਫੇਰ ਉਹ ਨਾਰਾਜ਼ਗੀ ਤੇ ਗੁੱਸੇ ਦਾ ਜਿਹੜਾ ਮਾਹੌਲ ਆ ਉਹ ਬਣਿਆ ਪਿਆ ਆ ਇਸ ਆਈਸ ਦੇ ਮੁਲਾਜ਼ਮ ਹੱਥੋਂ ਹੋਈ ਇੱਕ ਹੋਰ ਮੌਤ ਤੋਂ ਬਾਅਦ 'ਚ। ਜੀ, ਅਗਲੀ ਖਬਰ ਵੱਲ ਚੱਲੀਏ ਤੇ ਆਪਾਂ ਕੱਲ ਵੀ ਖਬਰ ਸਾਂਝੀ ਕੀਤੀ ਸੀ ਵੀ ਕਾਂਗਰੈਸ਼ਨਲ ਸਟਾਫ ਦੇ ਕੋਲ ਹੀਅਰਿੰਗ ਹੋਈ ਹੈਗੀ ਆ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਸੰਬੰਧ ਦੇ ਵਿੱਚ, ਜਿੱਥੇ ਸਿੱਖ ਵੀ ਪਹੁੰਚੇ ਹੋਏ ਸੀ, ਹੋਰ ਵੀ ਬਹੁਤ ਸਾਰੇ ਐਕਸਪਰਟ ਪਹੁੰਚੇ ਹੋਏ ਸੀ। ਉਹਨਾਂ ਐਕਸਪਰਟਸ ਦੇ ਵਿੱਚੋਂ ਇੱਕ ਕੈਨੇਡਾ ਦਾ ਬਹੁਤ ਹੀ ਜਿਹੜਾ ਇੰਪੋਰਟੈਂਟ ਸੁਰੱਖਿਆ ਦਾ ਡੈਨ ਸਟੈਂਟਨ ਆ। ਸੋ ਕੈਨੇਡਾ ਦੀ ਸੀਸਸ ਜਿਹੜੀ ਆ ਉੱਥੇ ਦੀ ਖੁਫੀਆ ਏਜੰਸੀ, ਉਹਦਾ ਸੀਨੀਅਰ ਅਧਿਕਾਰੀ ਰਿਹਾ ਤੇ ਉਹਨਾਂ ਨੇ ਕਾਂਗਰਸ ਨੂੰ ਜਿਹੜੀ ਚੇਤਾਵਨੀ ਦਿੱਤੀ ਆ ਵੀ ਜਿਹੜੇ ਗਰੋਹ ਇਹ ਬਾਰਡਰ ਕ੍ਰਾਸ ਕਰਕੇ ਆਉਂਦੇ ਆ, ਉਹ ਹੁਣ ਲੋਕਾਂ ਤੋਂ ਪੈਸੇ ਧੱਕੇ ਨਾਲ ਲੈਂਦੇ ਆ, ਧਮਕਾਉਂਦੇ ਆ, ਕਤਲ ਕਰਦੇ, ਸਾਰਾ ਕੁਝ। ਉਹ ਕਹਿੰਦੇ ਵੀ 32 ਸਾਲਾਂ 'ਚ ਮੈਂ ਸੀਸਸ ਦਾ ਜੌਬ ਕੀਤੀ ਆ। ਹੁਣ ਉਹ ਓਟਾਵਾ ਯੂਨੀਵਰਸਿਟੀ ਦੇ ਵਿੱਚ ਟੀਚ ਕਰਦੇ ਹੈਗੇ ਆ, ਨੈਸ਼ਨਲ ਸਿਕਿਉਰਿਟੀ ਪ੍ਰੋਗਰਾਮ ਦੇ ਉਹ ਡਾਇਰੈਕਟਰ ਹੈਗੇ ਆ। ਟਰਾਂਸਨੈਸ਼ਨਲ ਰਿਪਰੈਸ਼ਨ ਦੇ ਮਾਮਲੇ 'ਚ ਉਹਨਾਂ ਨੇ ਕਿਹਾ ਵੀ ਸਿੱਧਾ ਹੀ ਆ ਵੀ ਜਿਹੜੇ ਇਹ ਮੁਲਕ ਇਦਾਂ ਦੇ ਹੁੰਦੇ ਆ, ਉਹ ਉਹਨਾਂ ਜਿਹੜੇ ਗੰਦੇ ਲੋਕ ਇੱਥੇ ਆਉਂਦੇ ਆ, ਕਤਲ ਕਰਦੇ ਆ, ਧਮਕੀਆਂ ਕਰਦੇ ਆ, ਫਿਰੌਤੀਆਂ ਲੈਂਦੇ ਹੈਗੇ ਆ, ਉਹਨਾਂ ਦਾ ਜਿਹੜਾ ਬੈਕਗਰਾਉਂਡ ਹੁੰਦੀ ਆ ਉਹ ਕ੍ਰਿਮੀਨਲ ਹੁੰਦੀ ਆ, ਅਪਰਾਧਿਕ ਪਿਛੋਕੜ ਹੁੰਦਾ ਆ। ਤੇ ਜਦੋਂ ਫੜੇ ਜਾਂਦੇ ਆ ਤੇ ਜਿਹੜੀਆਂ ਉਸ ਦੇਸ਼ ਦੀਆਂ ਖੁਫੀਆ ਏਜੰਸੀਆਂ ਹੁੰਦੀਆਂ, ਜਿਹੜੇ ਦੇਸ਼ ਦੇ ਉਹ ਰਹਿਣ ਵਾਲੇ ਆ, ਉਹ ਕਹਿ ਦਿੰਦੇ ਵੀ ਨਹੀਂ ਜੀ ਇਹ ਤਾਂ ਸਿਰਫ ਕ੍ਰਿਮੀਨਲ ਬੰਦੇ ਆ ਤੇ ਸਾਡਾ ਇਹਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈਗਾ। ਜਦ ਕਿ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਸੰਬੰਧ ਦੇ ਵਿੱਚ ਕਹਿੰਦੇ ਇਹ ਸਪਸ਼ਟ ਹੁੰਦਾ ਆ ਵੀ ਉਹ ਜਿਹੜੇ ਗਰੋਹ ਆ, ਉਹ ਜਿਹੜੇ ਕ੍ਰਿਮੀਨਲ ਬੰਦੇ ਕੰਮ ਕਰਦੇ ਆ, ਉਹਨਾਂ ਦੀ ਜੇਲ੍ਹਾਂ ਦੇ ਵਿੱਚ ਉਹਨਾਂ ਨੂੰ ਜਿਹੜੇ ਪੂਰੇ ਆਫਿਸ ਸੈਟਅਪ ਕੀਤੇ ਹੋਏ ਹੈਗੇ ਆ, ਉਹ ਗਵਰਨਮੈਂਟ ਦੀ ਹੀ ਜਿਹੜੀ ਮਿਹਰਬਾਨੀ ਆ ਉਹਦੇ ਸਿਰ ਤੇ ਚੱਲਦੇ ਆ। ਤੋ ਸਿੱਧਾ ਇਹ ਤੁਸੀਂ ਇਨਕਾਰ ਨਹੀਂ ਕਰ ਸਕਦੇ ਵੀ ਗਵਰਨਮੈਂਟ ਨਹੀਂ ਇਨਵੋਲਵ। ਇਦਾਂ ਕਿੱਦਾਂ ਹੋ ਸਕਦਾ ਵੀ ਇੱਕ ਬੰਦਾ ਲਾਰੈਂਸ ਬਿਸ਼ਨੋਈ ਵਰਗਾ ਜੇਲ੍ਹ ਦੇ ਵਿੱਚ ਆ ਤੇ ਉਹ ਉੱਥੋਂ ਡਾਇਰੈਕਟ ਕਰੀ ਜਾਂਦਾ ਪੂਰੀ ਦੁਨੀਆ ਦੇ ਵਿੱਚ, ਇਸ ਬੰਦੇ ਨੂੰ ਚੱਕ ਲਓ, ਇਹਨੂੰ ਪੈਸੇ ਲੈ ਲਓ, ਇਸ ਬੰਦੇ ਨੂੰ ਮਾਰ ਦਿਓ, ਹਨਾ। ਇਹ ਸਿੱਧਾ ਇੱਥੇ ਲਿੰਕ ਹੈਗਾ ਆ। ਸੋ 2025 ਦੇ ਵਿੱਚ ਸੀਸਸ ਨੇ ਰਿਪੋਰਟ 'ਚ ਇਹ ਕਿਹਾ ਸੀ ਵੀ ਇੰਡੀਆ ਜਿਹੜਾ ਆ ਕੈਨੇਡਾ ਦੇ ਵਿੱਚ ਵੀ ਦਖਲ-ਅੰਦਾਜ਼ੀ ਕਰਦਾ ਹੈਗਾ। ਉਹਨਾਂ 'ਚੋਂ ਇੱਕ ਮੁੱਖ ਦੇਸ਼ ਹੈਗਾ। ਸੋ 2024 ਦੇ ਵਿੱਚ ਯੂਐਸ ਦੀ ਜਿਹੜੀ ਜਸਟਿਸ ਡਿਪਾਰਟਮੈਂਟ ਆ, ਉਹਨਾਂ ਨੇ ਜਿਹੜੀ ਇੰਡਾਈਟਮੈਂਟ ਕੀਤੀ ਆ, ਉਹਦੇ ਵਿੱਚ ਉਹਨਾਂ ਨੇ ਇੱਕ ਭਾਰਤੀ ਰਾਜ ਦਾ ਜਿਹੜਾ ਅਧਿਕਾਰੀ ਸੀਗਾ ਵਿਕਾਸ ਯਾਦਵ, ਜਿਹਨੇ ਨਿਖਿਲ ਗੁਪਤਾ ਵਾਲੇ ਇੱਕ ਬੰਦੇ ਨਾਲ ਰਲ ਕੇ ਜਿਹੜਾ ਅਮਰੀਕਨ ਸਿਟੀਜ਼ਨ ਗੁਰਪਤਵੰਤ ਸਿੰਘ ਪੰਨੂ ਨੂੰ ਮਾਰਨ ਦੀ ਜਿਹੜੀ ਕੋਸ਼ਿਸ਼ ਕੀਤੀ ਸੀ। ਇਹ ਤੋਂ ਸਿੱਧਾ ਕਲੀਅਰ ਹੁੰਦਾ ਹੈਗਾ ਤੇ ਕਹਿੰਦੇ ਵੀ ਇਹ ਇੱਕ ਰੋਗ ਆਪਰੇਟਿਵ ਸੀਗਾ। ਹੁਣ ਲਾਪਤਾ ਕਹੀ ਜਾਂਦੇ ਆ ਵੀ ਅਮਰੀਕਾ ਨੂੰ ਅਸੀਂ ਦੇਣਾ ਨਹੀਂ ਹੈ, ਲੱਭ ਨਹੀਂ ਰਿਹਾ ਹੈਗਾ। ਅਮਰੀਕਾ ਦੇ ਜਿਹੜੀਆਂ ਏਜੰਸੀਜ਼ ਆ, ਉਹਨਾਂ ਦਾ ਸਿੱਧਾ ਕਹਿਣਾ ਆ ਵੀ ਨਿੱਜਰ ਦੇ ਕਤਲ ਨੂੰ ਜਿਨ੍ਹਾਂ ਨੇ ਕਤਲ ਕੀਤਾ ਆ, ਜਿਹੜੇ ਸ਼ੂਟਰ ਆ, ਉਹਨਾਂ ਨੇ ਜਿਹੜੀ ਵਿਕਾਸ ਯਾਦਵ ਨੂੰ ਵੀ ਜਿਹੜੀ ਲਾਸ਼ ਦੀ ਇੱਕ ਵੀਡੀਓ ਭੇਜੀ ਸੀ। ਸੋ ਇਹ ਵੀ ਲਿੰਕ ਬਣਦਾ। ਸੋ ਇਸ ਜੋ ਸੀਸਸ ਦਾ ਸਾਬਕਾ ਡਾਇਰੈਕਟਰ ਰਿਹਾ, ਉਹਨੇ ਕਿਹਾ ਵੀ ਇਹ ਜਿਹੜੀਆਂ ਸਰਕਾਰਾਂ ਹੈ, ਖਾਸ ਕਰਕੇ ਇੰਡੀਆ ਵਰਗੀਆਂ, ਇਹ ਪੂਰੀਆਂ ਇਨਵੋਲਵ ਆ ਇਦਾਂ ਦੇ ਕਤਲਾਂ ਦੇ ਪਿੱਛੇ ਤੇ ਐਕਸਟੋਰਸ਼ਨ ਦੇ ਪਿੱਛੇ। ਤੇ ਸਭ ਤੋਂ ਮਾੜੀ ਗੱਲ ਇਹ ਆ ਵੀ ਅਮਰੀਕਾ ਵਰਗੇ ਤਾਂ ਕੈਨੇਡਾ ਵਰਗੇ ਜਿਹੜੇ ਮੁਲਕ ਆ, ਉਹ ਇਸ ਨੂੰ ਜਿਹੜੀ ਇਸ ਸਮੱਸਿਆ ਨੂੰ ਸੀਰੀਅਸਲੀ ਨਹੀਂ ਲੈ ਰਹੇ ਹੈਗੇ। ਇਹਨਾਂ ਨੇ ਗਲੋਬ ਐਂਡ ਮੇਲ ਨੂੰ ਵੀ ਇੱਕ ਇੰਟਰਵਿਊ ਦਿੱਤੀ ਸੀ, ਉਹਦੇ ਵਿੱਚ ਉਹਨਾਂ ਨੇ ਇਹ ਕਿਹਾ ਸੀ ਵੀ ਜਿਹੜਾ ਟੈਰਰਿਜ਼ਮ ਨੂੰ ਲੈ ਕੇ, ਜਸੂਸੀ ਨੂੰ ਲੈ ਕੇ, ਪੋਲੀਟੀਕਲ ਇੰਟਰਫੀਰੈਂਸ ਨੂੰ ਲੈ ਕੇ, ਸਾਈਬਰ ਦੇ ਜਿਹੜੇ ਖਤਰੇ ਆ ਉਹਨਾਂ ਨੂੰ ਲੈ ਕੇ, ਜਿਹੜੀਆਂ ਸਾਡੀਆਂ ਸਰਕਾਰਾਂ ਤੇ ਸਾਡੇ ਦੇਸ਼ ਜਿਹੜੇ ਆ ਉਹ ਟਰਾਂਸਨੈਸ਼ਨਲ ਆਪਰੇਸ਼ਨ ਨੂੰ ਨਜਿੱਠਣ ਦੇ ਲਈ ਬਹੁਤ ਘੱਟ ਕੰਮ ਕੀਤਾ ਆ ਜਾਂ ਹਜੇ ਪੂਰੇ ਐਕਟਿਵ ਨਹੀਂ ਹੈਗੇ। ਜੀ ਬਿਲਕੁਲ। ਸੋ ਇਹ ਜਿਹੜੀ ਚੀਜ਼ ਬੜੇ ਲੰਮੇ ਸਮੇਂ ਤੋਂ ਹਰਜੋਤ ਸਿੰਘ ਜੀ ਦੱਸਦੇ ਆ ਰਹੇ ਸੀਗੇ, ਜੋ ਸਿੱਖ ਕਹਿੰਦੇ ਆ ਰਹੇ ਸੀਗੇ, ਉਸੇ ਗੱਲ ਦੀ ਇਹ ਪ੍ਰੋੜਤਾ ਕਰਦਾ ਹੋਇਆ ਇਹਨਾਂ ਦਾ ਇਹ ਬਿਆਨ।
ਇਹਨਾਂ ਦੀ ਇਹ ਜਿਹੜੀ ਕਾਂਗਰੈਸ਼ਨਲ ਬਰੀਫਿੰਗ ਹੋਈ ਆ ਉਸ ਦੇ ਵਿੱਚ ਇਹ ਚੀਜ਼ ਸਾਹਮਣੇ ਆਈ ਹੈਗੀ ਆ। ਸੋ ਇਹਨਾਂ ਨੇ ਕਲੀਅਰ ਹੀ ਕਰ ਦਿੱਤਾ ਹਰਜੋਤ ਸਿੰਘ ਜੀ ਵੀ ਇਹੀ ਨੇ ਪਿੱਛੇ ਇਸ ਦੇ ਵਿੱਚ ਭਾਰਤ ਦੀ ਸਰਕਾਰ ਹੀ ਆ, ਵੀ ਜਿਹੜੇ ਲੋਕ ਇਸ ਤਰੀਕੇ ਦੇ ਨਾਲ ਕਰਦੇ ਆ ਤੇ ਜਿਹੜੀਆਂ ਸਰਕਾਰਾਂ ਆ ਉਹਨਾਂ ਨੂੰ ਅਪਰਾਧੀ ਕਹਿ ਕੇ, ਜਿਸ ਦਿਨ ਦੀ ਇਹ ਇੰਡਾਈਟਮੈਂਟ ਆਈ ਉਸ ਦਿਨ ਦਾ ਮੈਂ ਰੌਲਾ ਪਾਇਆ ਆ ਵੀ ਇਹ ਜਿਹੜੀ ਭਾਰਤ ਦੀ ਸਰਕਾਰ ਆ ਉਹ ਇਹੀ ਕਹਿ ਕੇ ਇੱਥੋਂ ਬਚਣ ਦੀ ਕੋਸ਼ਿਸ਼ ਕਰ ਰਹੀ ਆ ਵੀ ਸਾਡਾ ਇਸ ਦੇ ਨਾਲ ਕੋਈ ਲੈਣਾ ਦੇਣਾ ਨਹੀਂ, ਇਹ ਤਾਂ ਅਪਰਾਧਿਕ ਜਿਹੜੇ ਲੋਕ ਹੈਗੇ ਆ, ਵੀ ਇਹਦੇ ਵਿੱਚ ਤਾਂ ਕੁਝ ਹੈ ਹੀ ਕੁਛ ਨਹੀਂ। ਸੋ ਜਿਹੜੇ ਡੈਨ ਸਟੈਂਟਨ ਆ ਉਹਨਾਂ ਨੇ ਇਹ ਹੁਣ ਚੀਜ਼ ਸਪਸ਼ਟ ਜਿਹੜੀ ਉਹ ਕਰ ਦਿੱਤੀ ਵੀ ਇਹ ਕੋਈ ਹੋਰ ਗੱਲ ਨਹੀਂ, ਇਹਦੇ ਵਿੱਚ ਸਿੱਧੀ ਕਹਿ ਸਕਦੇ ਹਾਂ ਵੀ ਜਿਹੜੀ ਸਰਕਾਰ ਆ ਉਹ ਅਕਾਊਂਟੇਬਲ ਆ, ਭਾਰਤ ਦੀ ਸਰਕਾਰ ਇਸ ਦੇ ਵਿੱਚ ਅਕਾਊਂਟੇਬਲ ਆ, ਉਹਨਾਂ ਦੁਆਰਾ ਹੀ ਉਹਨਾਂ ਦੀ ਸ਼ਹਿ ਦੇ ਨਾਲ ਹੀ ਇਹ ਸਾਰਾ ਕੁਝ ਉੱਥੋਂ ਚੱਲ ਰਿਹਾ ਹੋਊਗਾ। ਅਦਰਵਾਈਜ਼ ਇਦਾਂ ਕਿੱਦਾਂ ਹੋ ਸਕਦਾ ਵੀ ਐਡਾ ਵੱਡਾ ਜਿਹੜਾ ਅਪਰਾਧਿਕ ਗਿਰੋਹ ਆ ਉਸ ਨੂੰ ਇੱਕ ਹਾਈ ਸਿਕਿਉਰਿਟੀ ਜੇਲ੍ਹ ਦੇ ਵਿੱਚੋਂ ਭਾਰਤ ਦੀ, ਜੋ ਕਿ ਉੱਥੋਂ ਦੀ ਹੋਮ ਮਿਨਿਸਟਰੀ ਦੇ ਅੰਡਰ ਆਉਂਦੀ ਆ, ਵੀ ਉੱਥੋਂ ਜਿਹੜਾ ਉਹ ਚਲਾ ਸਕਦਾ ਹੋਵੇ। ਸੋ ਇਸ ਹੀਅਰਿੰਗ ਦੇ ਬਾਰੇ ਹੋਰ ਜਿੱਦਾਂ ਗੱਲਾਂ ਜਿਹੜੀਆਂ ਹਰਜੋਤ ਸਿੰਘ ਜੀ ਸਾਹਮਣੇ ਆਉਣਗੀਆਂ ਆਪਾਂ ਉਹ ਵੀ ਆਪਣੇ ਦਰਸ਼ਕਾਂ ਦੇ ਨਾਲ ਆਉਂਦੇ ਦਿਨਾਂ ਦੇ ਵਿੱਚ, ਆਉਂਦੇ ਸਮੇਂ ਦੇ ਵਿੱਚ ਸ਼ੇਅਰ ਜਿਹੜੀ ਉਹ ਕਰਾਂਗੇ। ਪਰ ਇਹ ਚੀਜ਼ ਜਿਹੜੀ ਕਲੀਅਰ ਹੋ ਗਈ ਆ, ਧੰਨਵਾਦ ਕਰਨਾ ਬਣਦਾ ਆ ਇੱਥੇ ਇਸ ਦਾ ਸਟੈਂਟਨ ਦਾ, ਵੀ ਉਹਨੇ ਇਸ ਚੀਜ਼ ਨੂੰ ਜਿਹੜਾ ਪ੍ਰੋੜਤਾ ਦੇ ਨਾਲ ਜਿਹੜਾ ਆ ਉਹ ਦੱਸਿਆ ਹੈਗਾ ਆ। 32 ਸਾਲ ਕੈਨੇਡਾ ਦੀ ਜਿਹੜੀ ਸਪਾਈ ਏਜੰਸੀ ਆ, ਇਸ ਇੰਟੈਲੀਜੈਂਸ ਏਜੰਸੀ ਦੇ ਵਿੱਚ ਉਹ ਰਿਹਾ ਆ ਤੇ ਇਸ ਮੌਕੇ ਉਹ ਡਾਇਰੈਕਟਰ ਆ ਨੈਸ਼ਨਲ ਸਿਕਿਉਰਿਟੀ ਪ੍ਰੋਗਰਾਮ ਯੂਨੀਵਰਸਿਟੀ ਆਫ ਓਟਾਵਾ ਦੇ ਵਿੱਚ। ਉਹਨਾਂ ਨੇ ਕੈਪੀਟਲ ਹਿੱਲ ਦੀ ਬਰੀਫਿੰਗ ਦੇ ਵਿੱਚ ਆਪਣੇ ਮੁਲਕ ਦਾ, ਕੈਨੇਡਾ ਦਾ ਜਿਹੜਾ ਐਕਸਪੀਰੀਅੰਸ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਨਾਲ ਆ ਉਹਦੇ ਬਾਰੇ ਜਿਹੜਾ ਦੱਸਿਆ। ਇਹਦੇ ਨਾਲ ਜਿਹੜੀ ਅਮਰੀਕਾ ਦੀ ਕਾਂਗਰਸ ਆ ਉਹਦੇ ਵੀ ਅੱਖਾਂ ਜਿਹੜੀਆਂ ਹਰਜੋਤ ਸਿੰਘ ਜੀ ਜ਼ਰੂਰ ਖੁੱਲੀਆਂ ਹੋਣਗੀਆਂ ਵੀ ਇਹ ਜਿਹੜੀਆਂ ਸੋ ਕਾਲਡ ਇੰਡੀਆ ਵਾਲੇ ਇੱਥੇ ਬਚਣ ਦੀ ਕੋਸ਼ਿਸ਼ ਕਰ ਰਹੇ ਆ ਵੀ ਇਹ ਤਾਂ ਸਿਰਫ ਟਰਾਂਸਨੈਸ਼ਨਲ ਕ੍ਰਾਈਮ ਆ, ਰਿਪਰੈਸ਼ਨ ਨਹੀਂ ਆ, ਉਹ ਸਾਰੀਆਂ ਚੀਜ਼ਾਂ ਨੂੰ ਉਹਨਾਂ ਦਾ ਜਿਹੜਾ ਅੱਖਾਂ ਆ ਉਹ ਖੁੱਲੀਆਂ ਹੋਣਗੀਆਂ। RCMP ਦੀ ਆਪਣੀ ਇੱਕ ਪਬਲਿਕ ਰਿਪੋਰਟ, ਪਬਲਿਕ ਬਿਆਨ ਦੇ ਵਿੱਚ ਉਹਨਾਂ ਨੇ ਇਹ ਕਿਹਾ ਸੀਗਾ ਵੀ ਜੋ ਲਾਰੈਂਸ ਬਿਸ਼ਨੋਈ ਜਿਹੜਾ ਅੱਤਵਾਦੀ ਗਰੁੱਪ ਆ ਕੈਨੇਡਾ ਦੇ ਵਿੱਚ ਗਰਦਾਨਿਆ ਹੋਇਆ, ਵੀ ਉਹਨਾਂ ਦੇ ਦੁਆਰਾ ਉਹ ਭਾਰਤ ਦੇ ਸਰਕਾਰ ਦੇ ਇਸ਼ਾਰਿਆਂ ਦੇ ਉੱਤੇ ਜਿਹੜੀ ਉਹ ਚੱਲ ਰਹੀ ਹੈਗੀ ਆ। ਸੋ ਇਹ ਸਾਰੀਆਂ ਚੀਜ਼ਾਂ ਇਸ ਮੌਕੇ ਜਿਹੜੀਆਂ ਸਾਹਮਣੇ ਹੈਗੀਆਂ ਆ। ਸੋ ਕਹਿੰਦੇ ਵੀ ਜਿਹੜੀ ਸਰਕਾਰ ਆ ਪਲੌਜ਼ੀਬਲ ਡਿਨਾਈਬਿਲਟੀ, ਵੀ ਇਹਦੇ ਵਿੱਚੋਂ ਬਚਿਆ ਜਾ ਸਕੇ, ਵੀ ਇਹ ਕਹਿ ਕੇ ਵੀ ਅਸੀਂ ਸਾਡਾ ਇਹਦੇ ਨਾਲ ਕੋਈ ਸਿੱਧਾ ਸੰਬੰਧ ਨਹੀਂ ਹੈਗਾ, ਇਸ ਕਾਰਨ ਤੋਂ ਉਹ ਬਚਣ ਦੀ ਇਸ ਦੇ ਵਿੱਚ ਕੋਸ਼ਿਸ਼ ਕਰ ਰਹੇ ਆ। ਕਹਿੰਦੇ ਵੀ ਗੈਂਗਸ ਦੇ ਹਿੱਸੇ ਨੂੰ ਜਿਹੜਾ ਉਹ ਪੇਸ਼ ਕਰਨਾ, ਕਹਿੰਦੇ ਸੇਮ ਪਲੇਬੁੱਕ ਆ ਜੋ ਕਿ ਈਰਾਨ, ਰਸ਼ੀਆ, ਚਾਈਨਾ ਵਾਲੇ ਅਕਸਰ ਵਰਤਦੇ ਆ ਬਾਹਰ ਬੈਠੇ ਉਹਨਾਂ ਮੁਲਕਾਂ ਦੇ ਜਿਹੜੇ ਡਿਸੀਡੈਂਟਸ ਆ ਉਹਨਾਂ ਨੂੰ ਮਾਰਨ ਦੇ ਲਈ, ਉਹਨਾਂ ਨੂੰ ਸਪਰੈਸ ਕਰਨ ਦੇ ਲਈ। ਤੇ ਕਹਿੰਦੇ ਸੇਮ ਸਿਗਨਲ ਆ ਇੰਡੀਆ ਵਾਲੇ ਜੋ ਰੂਸ, ਚੀਨ ਤੇ ਈਰਾਨ ਵਰਗੇ ਮੁਲਕ ਆਪਣੇ ਡਿਸੀਡੈਂਟਸ ਨੂੰ ਚੁੱਪ ਕਰਾਉਣ ਦੇ ਲਈ ਜਾਂ ਮਾਰਨ ਦੇ ਲਈ ਵਰਤ ਰਹੇ ਆ। ਸੋ ਇਹੀ ਚੀਜ਼ ਜਿਹੜੀ ਕਹਿੰਦੇ ਵੀ ਇਸ ਟਾਈਮ ਸਾਹਮਣੇ ਜਿਹੜੀ ਉਹ ਆਈ ਆ। ਸੋ ਸੀਸਿਸ ਦੇ ਜਿਹੜੇ ਸਾਬਕਾ ਅਫਸਰ ਆ ਉਹਨਾਂ ਨੇ ਯੂਐਸਟੀ ਕਾਂਗਰਸ ਨੂੰ ਇਹ ਜਿਹੜੀ ਜਾਣਕਾਰੀ ਆ ਉਹ ਦਿੱਤੀ ਹੈਗੀ ਆ। ਜੀ ਬਿਲਕੁਲ। ਸੋ ਆਪਾਂ ਇੱਕ ਬ੍ਰੇਕ ਲੈਂਦੇ ਆ। ਬ੍ਰੇਕ ਤੋਂ ਬਾਅਦ ਅਮਰੀਕਾ ਦੇ ਵਿੱਚ ਇੱਕ ਬਿੱਲ ਆ ਰਿਹਾ ਜਿਹਦੇ ਮੁਤਾਬਕ ਜੋ ਰਸ਼ੀਆ ਤੋਂ ਜਿਹੜੇ ਮੁਲਕ ਤੇਲ ਖਰੀਦਣਗੇ ਉਹਨਾਂ ਤੇ 100% ਟੈਰਿਫ ਲੱਗ ਸਕਦਾ, ਜਿਨ੍ਹਾਂ ਚੋਂ ਇੱਕ ਮੁਲਕ ਇੰਡੀਆ ਵੀ ਹੈਗਾ ਆ। ਤੇ ਹੋਰ ਖਬਰਾਂ ਇਮੀਗ੍ਰੇਸ਼ਨ ਨਾਲ ਰਿਲੇਟਡ ਉਹ ਸਾਰੀਆਂ ਤੁਹਾਡੇ ਨਾਲ ਸਾਂਝੀਆਂ ਕਰਦੇ। ਪੰਜਾਬੀ ਰੇਡੀਓ USA 7 ਦਿਨ 24 ਘੰਟੇ ਚੱਲਣ ਵਾਲਾ ਪੰਜਾਬੀਆਂ ਦਾ ਆਪਣਾ ਮਨਪਾਉਂਦਾ ਰੇਡੀਓ ਸਟੇਸ਼ਨ ਤੇ ਸਾਡੇ ਪਲੇਟਫਾਰਮ ਪੰਜਾਬੀ TV USA ਨੂੰ ਫਾਲੋ ਕਰੋ। ਸਾਡੇ Facebook, YouTube, Instagram ਤੇ TikTok ਪਲੇਟਫਾਰਮਸ ਤੇ ਜੁਆਇਨ ਕਰਨ ਤੋਂ ਮਗਰੋਂ ਸਬਸਕ੍ਰਾਈਬ ਕਰੋ, ਫਾਲੋ ਕਰੋ ਔਰ ਅਪਡੇਟ ਰਹੋ। ਅਸੀਂ ਤੁਹਾਨੂੰ ਖਬਰਦਾਰ ਰੱਖਣ ਲਈ ਕਰੰਟ ਅਫੇਅਰਸ, ਮਨੋਰੰਜਨ ਭਰਪੂਰ ਇੰਟਰਟੇਨਮੈਂਟ ਪ੍ਰੋਗਰਾਮ ਪੇਸ਼ ਕਰਨੇ ਹਾਂ, ਜਿੱਦਾਂ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਇਸ ਮੌਕੇ। ਅਪਡੇਟ ਅਮਰੀਕਾ, ਅਪਡੇਟ ਕੈਲੀਫੋਰਨੀਆ, ਖਬਰ ਤੇ ਨਜ਼ਰ, ਅਪਡੇਟ ਇਮੀਗ੍ਰੇਸ਼ਨ,
ਇਮੀਗ੍ਰੇਸ਼ਨ ਸਾਂਝੀ ਸੱਤ ਅਪਡੇਟ ਪਾਕਿਸਤਾਨ ਸਿੱਖ ਹਿਸਟਰੀ ਅਪਡੇਟ ਫਾਰਮਿੰਗ ਗੇਟਵੇ ਟੂ ਕਾਲਜ ਬ੍ਰੇਕਿੰਗ ਨਿਊਜ਼ ਕਵੀ ਦਰਬਾਰ ਅਪਡੇਟ ਕੈਨੇਡਾ ਪੰਥਕ ਪੈਰਾਡਾਈਮ ਦ ਸਿੱਖ ਐਕਸੀਲੈਂਸ ਸ਼ੋ ਪੰਜਾਬੀ ਟੈਕ ਟਾਕ ਇੰਟਰਵਿਊਜ਼ ਲਾਈਵ ਕਵਰੇजेस ਤੇ ਲਾਈਵ ਰੋਡ ਸ਼ੋ ਇਸ ਤੋਂ ਅੱਡ ਅਣਗਿਣਤ ਪ੍ਰੋਗਰਾਮਸ 24 ਘੰਟੇ ਚੱਲਣ ਵਾਲੇ ਪੰਜਾਬੀਆਂ ਦੇ ਸਭ ਤੋਂ ਵੱਡੇ ਪੰਜਾਬੀ ਰੇਡੀਓ ਨੈਟਵਰਕ ਤੇ ਪੰਜਾਬੀ ਟੀਵੀ USA ਤੇ ਆਪਣੇ ਬਿਜ਼ਨਸ ਦੀ ਪ੍ਰਮੋਸ਼ਨ ਕਰੋ। ਪ੍ਰਮੋਸ਼ਨ ਵਾਸਤੇ ਸਾਡਾ ਟੈਲੀਫੋਨ ਨੰਬਰ 408 272 5200 ਯਾਨੀ 4082725200 ਤੇ ਦੂਜਾ ਨੰਬਰ 408 722 7698 ਡਾਇਲ ਕਰੋ ਯਾਨੀ 4087227698। ਪੰਜਾਬੀ ਰੇਡੀਓ USA ਤੁਹਾਡੇ ਬਿਜ਼ਨਸ ਦੇ ਵਧਾ ਦੇ ਵਾਸਤੇ ਆਪਣੇ ਪਲੇਟਫਾਰਮਸ ਰਾਹੀਂ ਇੱਕ ਭਰਵਾਂ ਕਿਰਦਾਰ ਨਿਭਾਏਗਾ। ਤੁਹਾਡਾ ਭਰੋਸਾ ਹੀ ਸਾਡਾ ਮਾਣ ਔਰ ਸਾਡੀ ਤਰੱਕੀ ਹੈ। ਜੁੜੇ ਰਹੋ ਪੰਜਾਬੀ ਰੇਡੀਓ USA ਨਾਲ। ਕਲੈਕਸ਼ਨ ਕਾਲਸ ਬੰਦ ਕਰਵਾਓ, 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ ਤੇ ਲਾਇਰਸ ਤੁਹਾਨੂੰ ਆਊਟ ਆਫ ਕੋਰਟ ਸੈਟਲਮੈਂਟਸ ਲੈ ਕੇ ਦੇਣਗੇ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 888-888-9914। Good credit can open a lot of doors, but if you have bankruptcies, judgments, collections, garnishments, late payments, repossessions, you have been refused a loan, your credit is low, Zainu Credit Repair can help. Zainu Credit Repair specializes in repairing credit reports. Zainu Credit Repair will not charge a single penny until they produce results. Unable to get a loan or have questionable debt, call Zainu. Repair your credit. Repair your life. For US and Canada, call 800-400-9468. ਬੈਂਕਰਪਸੀ ਜਜਮੈਂਟਸ ਤੇ ਵੇਜ ਗਾਰਨਿਸ਼ਮੈਂਟਸ ਤੋਂ ਬਚੋ। 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ। ਸੌਖੇ ਮੰਥਲੀ ਇੰਸਟਾਲਮੈਂਟਸ ਭਰੋ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 888-888-9914। ਪੰਜਾਬੀ ਰੇਡੀਓ USA ਸੱਤੋਂ ਦਿਨ 24 ਘੰਟੇ ਚੱਲਣ ਵਾਲਾ ਪੰਜਾਬੀਆਂ ਦਾ ਆਪਣਾ ਮਨਪਾਉਂਦਾ ਰੇਡੀਓ ਸਟੇਸ਼ਨ ਤੇ ਸਾਡੇ ਪਲੇਟਫਾਰਮ ਪੰਜਾਬੀ ਟੀਵੀ USA ਨੂੰ ਫਾਲੋ ਕਰੋ। ਸਾਡੇ Facebook, YouTube, Instagram ਤੇ TikTok ਪਲੇਟਫਾਰਮਸ ਤੇ ਜੁਆਇਨ ਕਰਨ ਤੋਂ ਮਗਰੋਂ ਸਬਸਕ੍ਰਾਈਬ ਕਰੋ, ਫਾਲੋ ਕਰੋ ਔਰ ਅਪਡੇਟ ਰਹੋ। ਅਸੀਂ ਤੁਹਾਨੂੰ ਖਬਰਦਾਰ ਰੱਖਣ ਲਈ ਕਰੰਟ ਅਫੇਅਰਸ ਤੇ ਮਨੋਰੰਜਨ ਭਰਪੂਰ ਐਂਟਰਟੇਨਮੈਂਟ ਪ੍ਰੋਗਰਾਮ ਪੇਸ਼ ਕਰਨੇ ਹਾਂ ਜਿੱਦਾਂ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਇਸ ਮੌਕੇ ਅਪਡੇਟ ਅਮਰੀਕਾ, ਅਪਡੇਟ ਕੈਲੀਫੋਰਨੀਆ, ਖਬਰ ਤੇ ਨਜ਼ਰ, ਅਪਡੇਟ ਇਮੀਗ੍ਰੇਸ਼ਨ ਸਾਂਝੀ ਸੱਤ ਅਪਡੇਟ ਪਾਕਿਸਤਾਨ ਸਿੱਖ ਹਿਸਟਰੀ ਅਪਡੇਟ ਫਾਰਮਿੰਗ ਗੇਟਵੇ ਟੂ ਕਾਲਜ ਬ੍ਰੇਕਿੰਗ ਨਿਊਜ਼ ਕਵੀ ਦਰਬਾਰ ਅਪਡੇਟ ਕੈਨੇਡਾ ਪੰਥਕ ਪੈਰਾਡਾਈਮ ਦ ਸਿੱਖ ਐਕਸੀਲੈਂਸ ਸ਼ੋ ਪੰਜਾਬੀ ਟੈਕ ਟਾਕ ਇੰਟਰਵਿਊਜ਼ ਲਾਈਵ ਕਵਰੇजेस ਤੇ ਲਾਈਵ ਰੋਡ ਸ਼ੋ ਇਸ ਤੋਂ ਅੱਡ ਅਣਗਿਣਤ ਪ੍ਰੋਗਰਾਮਸ 24 ਘੰਟੇ ਚੱਲਣ ਵਾਲੇ ਪੰਜਾਬੀਆਂ ਦੇ ਸਭ ਤੋਂ ਵੱਡੇ ਪੰਜਾਬੀ ਰੇਡੀਓ ਨੈਟਵਰਕ ਤੇ ਪੰਜਾਬੀ ਟੀਵੀ USA ਤੇ ਆਪਣੇ ਬਿਜ਼ਨਸ ਦੀ ਪ੍ਰਮੋਸ਼ਨ ਕਰੋ। ਪ੍ਰਮੋਸ਼ਨ ਵਾਸਤੇ ਸਾਡਾ ਟੈਲੀਫੋਨ ਨੰਬਰ 408 272 5200 ਯਾਨੀ 4082725200 ਤੇ ਦੂਜਾ ਨੰਬਰ 408 722 7698 ਡਾਇਲ ਕਰੋ ਯਾਨੀ 4087227698। ਪੰਜਾਬੀ ਰੇਡੀਓ USA ਤੁਹਾਡੇ ਬਿਜ਼ਨਸ ਦੇ ਵਧਾ ਦੇ ਵਾਸਤੇ ਆਪਣੇ ਪਲੇਟਫਾਰਮਸ ਰਾਹੀਂ ਇੱਕ ਭਰਵਾਂ ਕਿਰਦਾਰ ਨਿਭਾਏਗਾ। ਤੁਹਾਡਾ ਭਰੋਸਾ ਹੀ ਸਾਡਾ ਮਾਣ ਔਰ ਸਾਡੀ ਤਰੱਕੀ ਹੈ। ਜੁੜੇ ਰਹੋ ਪੰਜਾਬੀ ਰੇਡੀਓ USA ਨਾਲ। ਕਲੈਕਸ਼ਨ ਕਾਲਸ ਬੰਦ ਕਰਵਾਓ, 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ ਤੇ ਲਾਇਰਸ ਤੁਹਾਨੂੰ ਆਊਟ ਆਫ ਕੋਰਟ ਸੈਟਲਮੈਂਟਸ ਲੈ ਕੇ ਦੇਣਗੇ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 888-888-9914। Good credit can open a lot of doors, but if you have bankruptcies, judgments, collections, garnishments, late payments, repossessions, you have been refused a loan, your credit is low, Zainu Credit Repair can help. Zainu Credit Repair specializes in repairing credit reports. Zainu Credit Repair will not charge a single penny until they produce results. Unable to get a loan or have questionable debt, call Zainu. Repair your credit. Repair your life. For US and Canada, call 800-400-9468. ਬੈਂਕਰਪਸੀ ਜਜਮੈਂਟਸ ਤੇ ਵੇਜ ਗਾਰਨਿਸ਼ਮੈਂਟਸ ਤੋਂ ਬਚੋ। 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ। ਸੌਖੇ ਮੰਥਲੀ ਇੰਸਟਾਲਮੈਂਟਸ ਭਰੋ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 888-888-9914। ਪੰਜਾਬੀ ਰੇਡੀਓ USA ਸੱਤੋਂ ਦਿਨ 24 ਘੰਟੇ ਚੱਲਣ ਵਾਲਾ ਪੰਜਾਬੀਆਂ ਦਾ ਆਪਣਾ ਮਨਪਾਉਂਦਾ ਰੇਡੀਓ ਸਟੇਸ਼ਨ ਤੇ ਸਾਡੇ ਪਲੇਟਫਾਰਮ ਪੰਜਾਬੀ ਟੀਵੀ USA ਨੂੰ ਫਾਲੋ ਕਰੋ। ਸਾਡੇ Facebook, YouTube, Instagram ਤੇ TikTok ਪਲੇਟਫਾਰਮਸ ਤੇ ਜੁਆਇਨ ਕਰਨ ਤੋਂ ਮਗਰੋਂ ਸਬਸਕ੍ਰਾਈਬ ਕਰੋ, ਫਾਲੋ ਕਰੋ ਔਰ ਅਪਡੇਟ ਰਹੋ। ਅਸੀਂ ਤੁਹਾਨੂੰ ਖਬਰਦਾਰ ਰੱਖਣ ਲਈ ਕਰੰਟ ਅਫੇਅਰਸ ਤੇ ਮਨੋਰੰਜਨ ਭਰਪੂਰ ਐਂਟਰਟੇਨਮੈਂਟ ਪ੍ਰੋਗਰਾਮ ਪੇਸ਼ ਕਰਨੇ ਹਾਂ ਜਿੱਦਾਂ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਇਸ ਮੌਕੇ ਅਪਡੇਟ ਅਮਰੀਕਾ, ਅਪਡੇਟ ਕੈਲੀਫੋਰਨੀਆ, ਖਬਰ ਤੇ ਨਜ਼ਰ, ਅਪਡੇਟ ਇਮੀਗ੍ਰੇਸ਼ਨ ਸਾਂਝੀ
पंजाबी 7 अपडेट पाकिस्तान, सिख हिस्ट्री अपडेट, फार्मिंग, गेटवे टू कॉलेज, ब्रेकिंग न्यूज, कवि दरबार अपडेट, कनाडा, पंथिक पैराडाइम, द सिख एक्सीलेंस शो, पंजाबी टेक टॉक, इंटरव्यूज, लाइव कवरेजेस ते लाइव रोड शो, इस तो अड अनगिनत प्रोग्राम्स 24 घंटे चलने वाले पंजाबियों के सब तो वड्डे पंजाबी रेडियो नेटवर्क ते पंजाबी टीवी यूएसए ते अपने बिजनेस की प्रमोशन करो। प्रमोशन वास्ते साडा टेलीफोन नंबर 408 272 5200 यानी 408 272 5200 ते दूजा नंबर 408 722 7698 डायल करो यानी 408 722 7698। पंजाबी रेडियो यूएसए ताड़े बिजनेस दे वधा दे वास्ते अपने प्लेटफॉर्म्स राही एक भरवां किरदार निभाएगा। ताड़ा भरोसा ही साडा मान और साडी तरक्की है। जुड़े रहो पंजाबी रेडियो यूएसए नाल। ਕਲੈਕਸ਼ਨ ਕਾਲਸ ਬੰਦ ਕਰਵਾਓ, 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ ਤੇ ਲਾਇਰਸ ਤੁਹਾਨੂੰ ਆਊਟ ਆਫ ਕੋਰਟ ਸੈਟਲਮੈਂਟਸ ਲੈ ਕੇ ਦੇਣਗੇ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। ਯੂਐਸ ਤੇ ਕੈਨੇਡਾ ਲਈ ਕਾਲ ਕਰੋ 888-888-9914। Good credit can open a lot of doors, but if you have bankruptcies, judgments, collections, garnishments, late payments, repossessions, you have been refused a loan, your credit is low, Zainu Credit Repair can help. Zainu Credit Repair specializes in repairing credit reports. Zainu Credit Repair will not charge a single penny until they produce results. Unable to ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਕਰਦੇ ਹਾਂ ਸੋਤਰ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਇਸ ਟਾਈਮ ਚੱਲ ਰਿਹਾ ਜੀ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਅਗਲੀ ਖਬਰ ਵੱਲ ਚੱਲੀਏ ਤੇ ਇੱਕ ਬਾਈ ਪਾਰਟੀਸ਼ਨ ਗਰੁੱਪ ਆਫ ਯੂਐਸ ਸੈਨੇਟਰਸ ਜਿਹੜੇ ਆ ਉਹਨਾਂ ਨੇ ਪ੍ਰਪੋਜ਼ ਕੀਤਾ ਇੱਕ ਬਿੱਲ, ਉਹ ਲੈ ਕੇ ਆ ਰਹੇ ਆ। ਮੋਸਟ ਪ੍ਰੋਬਬਲੀ ਇਹ ਪ੍ਰੈਜ਼ੀਡੈਂਟ ਟਰੰਪ ਹੁਣੀ ਜੋ ਬਿੱਲ ਆ ਇਸ ਨੂੰ ਪੁਸ਼ ਕਰ ਰਹੇ ਆ। ਇਹਦੇ ਵਿੱਚ ਪਹਿਲਾਂ ਤਾਂ ਕਿਹਾ ਗਿਆ ਸੀ ਵੀ 500% ਟੈਰਿਫ ਲਾਇਆ ਜਾਊਗਾ। ਹੁਣ ਇਹ ਕਹਿੰਦੇ ਆ ਵੀ 100% ਟੈਰਿਫ ਉਹਨਾਂ ਮੁਲਕਾਂ ਦੇ ਉੱਤੇ ਲਾਇਆ ਜਾਊਗਾ ਜਿਹੜੇ ਰਸ਼ੀਅਨ ਤੇਲ ਤੇ ਗੈਸ ਨੂੰ ਖਰੀਦਣਗੇ। ਸੋ ਇਹਨਾਂ ਮੁਲਕਾਂ ਦੇ ਵਿੱਚ ਜਿਹੜੇ ਆ ਜਿਨ੍ਹਾਂ ਦੇ ਨਾਂ ਆਏ ਹੈਗੇ ਆ ਇੰਡੀਆ, ਚਾਈਨਾ, ਸਲੋਵਾਕੀਆ, ਹੰਗਰੀ ਤੇ ਐਜ਼ਰਬਾਈਜਾਨ ਹੈਗੇ ਆ। ਸੋ ਐਡੀਸ਼ਨਲ ਜਿਹੜੇ ਸੈਂਕਸ਼ਨਸ ਆ ਉਹ ਰਸ਼ੀਅਨ ਆਫੀਸ਼ੀਅਲਸ ਦੇ ਉੱਤੇ, ਉਹਨਾਂ ਦੀਆਂ ਬੈਂਕਸ, ਪ੍ਰੋਜੈਕਟਸ ਦੇ ਉੱਤੇ, ਸ਼ੈਡੋ ਫਲੀਟ, ਇਹ ਸਾਰਿਆਂ ਦੇ ਉੱਤੇ ਲਾਏ ਜਾਣਗੇ ਜੀ। ਤੇ ਹਰਜੋਤ ਸਿੰਘ ਜੀ ਹੁਣ ਆਪਾਂ ਉਹ ਜਿਹੜੀ ਵੀਡੀਓ ਤੇ ਆਡੀਓ ਆਪਣੇ ਸਰੋਤਿਆਂ ਤੇ ਦਰਸ਼ਕਾਂ ਨੂੰ ਦਿਖਾਉਂਦੇ ਆ ਜਿਸ ਦੇ ਵਿੱਚ ਇਹ ਜਿਹੜਾ ਬਾਈ ਪਾਰਟੀਜ਼ਨ ਗਰੁੱਪ ਵਾਲੇ ਲਾਅ ਮੇਕਰਸ ਆ ਉਹ ਇਸੇ ਚੀਜ਼ ਬਾਰੇ ਗੱਲ ਕਰ ਰਹੇ ਹੈਗੇ। ਸੋ ਇਹ ਬੜਾ ਇੰਪੋਰਟੈਂਟ ਆ ਇਸ ਚੀਜ਼ ਦੀ ਬਾਰੇ ਜਿਹੜਾ ਉਹ ਜਾਣਨਾ ਤੇ ਦੇਖਣਾ ਵੀ ਕੀ ਕੁਛ ਇਸ ਮੌਕੇ ਜਿਹੜਾ ਉਹ ਹੋ ਰਿਹਾ ਹੈਗਾ ਆ। ਤੇ ਆਓ ਆਪਾਂ ਜਿਹੜਾ ਇਸ ਨੂੰ ਪਲੇ ਕਰਦੇ ਆ ਤੇ ਸੁਣਦੇ ਆ ਹੋਰ ਉਹ ਕੀ ਕਹਿੰਦੇ ਨੇ। It imposes tariffs that are targeted, narrowly limited to the 5 major purchasers up to 100%, with waiver authority that is narrowly tailored and constricted. And those 5 major purchasers right now of oil are China, India, Slovakia, Hungary, Azerbaijan. And on gas purchasers, it makes an exception for the purchasers who are buying less than 15% of total Russian natural gas imports and are taking significant steps to reduce their purchases. So our European allies are not targeted here. ਜੀ ਸੋ ਇਹ ਜਿਹੜੇ ਗਰੁੱਪ ਨੇ ਅਨਾਉਂਸ ਜਿਹੜਾ ਉਹ ਕੀਤਾ ਆ ਵੀ ਜਿੱਦਾਂ ਦੱਸਿਆ ਚਾਈਨਾ, ਇੰਡੀਆ, ਸਲੋਵਾਕੀਆ, ਅਜ਼ਰਬਾਈਜਾਨ, ਇਹਨਾਂ ਮੁਲਕਾਂ ਦੇ ਉੱਤੇ 100% ਤੱਕ ਜਿਹੜਾ ਟੈਰਿਫ ਹੋਊਗਾ। ਯੂਰਪੀਅਨ ਐਲਾਈਜ਼ ਨੂੰ ਇਹਨਾਂ ਨੇ ਜਿਹੜਾ 15% ਤੋਂ ਘੱਟ ਵਾਲੀ ਜਿਹੜੀ ਐਕਸੈਪਸ਼ਨ ਆ ਉਹ ਦਿੱਤੀ ਆ ਤੇ ਕਹਿੰਦੇ ਵੀ ਉਹਨਾਂ ਨੂੰ ਅਸੀਂ ਇਸ ਦੇ ਜ਼ਰੀਏ ਟਾਰਗੇਟ ਨਹੀਂ ਕਰਨਾ। ਪਰ ਜਿਹੜੇ ਵੀ ਰਸ਼ੀਅਨ ਤੇਲ ਖਰੀਦ ਰਹੇ ਆ ਹੋਰ ਮੁਲਕ, ਜਿਨ੍ਹਾਂ ਮੁਲਕਾਂ ਦਾ ਇਹਨਾਂ ਨੇ ਹੁਣ ਨਾਮ ਲਿਆ ਸੀਗਾ ਜਿਹਦੇ ਵਿੱਚ ਭਾਰਤ ਵੀ ਜਿਹੜਾ ਉਹ ਸ਼ਾਮਲ ਆ, ਉਹ ਤੁਸੀਂ ਦੇਖੋ ਵੀ ਕਿਸ ਤਰੀਕੇ ਦੇ ਨਾਲ ਉਹਨਾਂ ਦੇ ਉੱਤੇ ਜਿਹੜਾ ਉਹ ਅਸਰ ਪੈ ਸਕਦਾ ਆ। ਐਵੇਂ ਨਹੀਂ ਜਿਹੜੀਆਂ ਹਰਜੋਤ ਸਿੰਘ ਜੀ ਬਾਹਾਂ ਇਹਨਾਂ ਦੀਆਂ ਮਰੋੜੀਆਂ ਹੋਈਆਂ ਭਾਰਤ ਵਾਲਿਆਂ ਦੀਆਂ। ਤੇ ਇਹ ਵੀ ਆਪਾਂ ਨੂੰ ਪਤਾ ਲੱਗਾ ਜਿਹੜਾ ਆਪਰੇਸ਼ਨ ਹਾਰਡਬਾਲ ਹੋਇਆ ਸੀ, ਆਪਾਂ ਪਹਿਲਾਂ ਵੀ ਚਰਚਾ ਕੀਤੀ ਸੀ ਵੀ ਇੰਡੀਆ ਵਾਲੇ ਹੀ ਸੀਗੇ। ਇੰਡੀਆ ਦੀ ਇੰਟੈਲੀਜੈਂਸ, ਇੰਡੀਆ ਦੀ ਪੁਲਿਸ ਜਿਹੜੀ ਉੱਥੇ ਫਰੌਤੀਆਂ 'ਚ ਤਾਂ ਸ਼ਾਮਲ ਸੀ, ਉਹਨਾਂ ਤੋਂ ਇਨਫੋਰਮੇਸ਼ਨ ਲੈ ਕੇ ਜਿਹੜੇ ਇੱਥੇ ਇਹਨਾਂ ਦੇ ਗੁੰਡੇ, ਗੈਂਗਸਟਰ, ਅਨਸਰ ਰਹਿ ਰਹੇ ਆ, ਉਹਨਾਂ ਤੋਂ ਇਨਫੋਰਮੇਸ਼ਨ ਲੈ ਕੇ ਜਿਹੜੇ ਉਹ ਫੜੇ ਆ।
ਹੁਣ ਤੁਸੀਂ ਦੱਸੋ ਵੀ ਜਿਹੜਾ ਗੈਂਗਸਟਰ ਆ ਉਹ ਇੰਡੀਆ ਦੀ ਸਰਕਾਰ ਨੂੰ ਆਪਣੇ ਰਹਿਣ ਦੀ ਜਿੱਥੇ ਰਹਿੰਦਾ ਆ ਜਾਂ ਕਿਵੇਂ ਆ ਉਹਦੀ ਜਾਣਕਾਰੀ ਕਿਉਂ ਦਊਗਾ? ਇਹ ਤਾਂ ਸਾਰੀਆਂ ਤਾਰਾਂ ਦੇਖੋ ਆਪ ਸਪਸ਼ਟ ਜਿਹੜੀਆਂ ਉਹ ਚੀਜ਼ ਤਰੀਕੇ ਦੇ ਨਾਲ ਸਾਹਮਣੇ ਜਿਹੜੀਆਂ ਹਰਜੋਤ ਸਿੰਘ ਜੀ ਆ ਰਹੀਆਂ ਆ, ਪਰਦੇਫਾਸ਼ ਜਿਹੜੇ ਆ ਉਹਨਾਂ ਦੇ ਇਹਨਾਂ ਸਾਰੇ ਪ੍ਰੋਪੇਗੈਂਡੇ ਦੇ ਆਪ ਹੀ ਜਿਹੜੇ ਉਹ ਹੋ ਰਹੇ ਹੈਗੇ ਆ। ਜੀ ਬਿਲਕੁਲ, ਪੂਰਾ ਜਿਹੜਾ ਫਰਾਡ ਆ ਉਹ ਜਿਹੜਾ ਪਤਾ ਲੱਗ ਰਿਹਾ ਵੀ ਕਿਸ ਹਿਸਾਬ ਦੇ ਨਾਲ ਜਿਹੜੀਆਂ ਸਰਕਾਰਾਂ ਆ ਉਹ ਇਨਵੋਲਵ ਹੈਗੀਆਂ। ਸੋ ਜੀ, ਇਹ ਉਦਾਂ ਅਗਲੀ- ਓਵਰਆਲ ਹਰਜੋਤ ਸਿੰਘ ਜੀ ਇੰਡੀਆ ਦੇ ਲਈ ਕਾਫੀ ਵੱਡਾ ਝਟਕਾ ਜਿਹੜਾ ਹੋ ਸਕਦਾ ਆ ਵੀ ਜੇ ਵਾਕਿਆ ਹੀ ਇਹਨਾਂ ਦੇ ਉੱਤੇ ਇਸ ਤਰੀਕੇ ਦੇ ਨਾਲ ਇੰਨੇ ਵੱਡੇ ਪੱਧਰ ਦੇ ਉੱਤੇ ਜਿਹੜਾ ਟੈਰਿਫ ਜਿਹੜਾ 100% ਲੱਗ ਜਾਂਦਾ। ਆਲਰੇਡੀ ਕਾਫੀ ਰੌਲਾ ਰੱਪਾ ਤਾਂ ਪਿਆ ਹੀ ਹੋਇਆ ਆ ਵੀ ਇਸ ਤਰੀਕੇ ਦੇ ਨਾਲ। ਸੋ ਇਹ ਇਹਨਾਂ ਦੇ ਨਾਲ ਜਿਹੜਾ ਅਸਰ ਪਊਗਾ। ਇੱਕ ਜਿਹੜੀ ਹੋਰ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਹੁਣੇ ਰੀਸੈਂਟਲੀ ਨਾ ਨਿਊਜ਼ੀਲੈਂਡ ਤੇ ਆਸਟ੍ਰੇਲੀਆ ਨੂੰ ਗਿਆ ਹੋਇਆ ਆ ਮੋਦੀ, ਉੱਥੇ ਪਤਾ ਨਹੀਂ ਹੁਣ ਕਿਹੜਾ AI ਦੇ ਨਾਲ ਅਵਾਰਡ ਲੈਣ ਜਿਹੜਾ ਉਹ ਗਿਆ ਹੋਣਾ। ਗਾਰਡੀਅਨ ਨੇ ਤੇ ਚੰਗੀ ਇਸ ਦੀ ਪੱਟੀ ਜਿਹੜੀ ਉਹ ਪਹੁੰਚੀ ਸੀਗੀ, ਕਹਿੰਦੇ ਵੀ ਤੁਸੀਂ ਅਵਾਰਡ ਰੱਖੋ ਤਾਂ ਸਹੀ, ਮੋਦੀ ਭੱਜਾ ਹੀ ਆਊਗਾ ਆਪ ਜਿਹੜਾ ਉਹ ਲੈਣ ਦੇ ਲਈ। ਗਾਰਡੀਅਨ ਅਖਬਾਰ ਜਿਹੜੀ ਆ ਉਹਨਾਂ ਨੇ ਇਸ ਦੇ ਉੱਤੇ ਸਪੈਸ਼ਲ ਇੱਕ ਅੰਕ ਵੀ ਜਿਹੜਾ ਉਹ ਛਾਪਿਆ ਸੀ। ਹੁਣੇ ਰੀਸੈਂਟਲੀ ਨਾ ਉੱਥੇ ਨਿਊਜ਼ੀਲੈਂਡ ਦੇ ਵਿੱਚ ਕਹਿ ਰਿਹਾ ਸੀਗਾ ਮਿਸਟਰ ਮੋਦੀ, ਪ੍ਰਾਈਮ ਮਿਨਿਸਟਰ ਮੋਦੀ ਕਹਿ ਰਹੇ ਸੀਗੇ ਵੀ ਇੰਡੀਆ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਬੀਫ ਪ੍ਰੋਡਿਊਸਰ ਐਕਸਪੋਰਟਰ ਆ, ਫਿਸ਼ ਦਾ ਦੂਜਾ ਸਭ ਤੋਂ ਵੱਡਾ ਬੀਫ ਤੇ ਬੀਫ ਦਾ ਜਿਹੜਾ ਆ ਉਹ ਪ੍ਰੋਡਿਊਸਰ ਐਕਸਪੋਰਟਰ ਆ। ਤੇ ਉੱਥੇ ਜਿਹੜੇ ਇਹਦੇ ਗਊ ਰਕਸ਼ਕ ਦੇ ਨਾਂ ਦੇ ਉੱਤੇ ਗੈਂਗ ਬਣੇ ਆ, ਉਹ ਦੇਖੋ ਲੋਕਾਂ ਨੂੰ ਕਿੱਦਾਂ ਘਰੋਂ ਕੱਢ ਕੇ ਵੀ ਫ੍ਰਿਜ ਦੇ ਵਿੱਚ ਬੀਫ ਲੱਭਾ ਆ ਵੀ ਉਹ ਮਾਰ ਰਹੇ ਆ। ਤੇ ਬਾਹਰ ਜਾ ਕੇ ਇਹ ਨਿਊਜ਼ੀਲੈਂਡ ਆਸਟ੍ਰੇਲੀਆ ਜਾ ਕੇ ਇਹ ਰੌਲਾ ਪਾਉਂਦੇ ਆ ਵੀ ਅਸੀਂ ਸਭ ਤੋਂ ਵੱਡਾ ਜ਼ਿਆਦਾ ਦੁਨੀਆ ਦੇ ਵਿੱਚ ਦੂਜੇ ਨੰਬਰ ਦੇ ਉੱਤੇ ਗਾਂ ਦਾ ਮਾਸ ਬਣਾਉਂਦੇ ਆ ਤੇ ਐਕਸਪੋਰਟ ਜਿਹੜਾ ਉਹ ਕਰਦੇ ਆ। ਤੇ ਆਪਣੇ ਮੁਲਕ ਦੇ ਵਿੱਚ ਉਸੇ ਚੀਜ਼ ਦੇ ਨਾਂ ਦੇ ਉੱਤੇ ਲੋਕਾਂ ਦਾ ਜਿਹੜਾ ਉਹ ਕਤਲੇਆਮ ਕਰ ਰਹੇ ਆ। ਸੋ ਹੁਣ ਤੁਸੀਂ ਆਪ ਦੇਖੋ ਵੀ ਕਿਸ ਤਰੀਕੇ ਦੇ ਨਾਲ ਹਰ ਇੱਕ ਪਾਸੇ ਹੀ ਜਿਹੜਾ ਐਕਸਪੋਜ਼ ਆ ਉਹ ਹੋ ਰਹੇ ਹੈਗੇ ਆ। ਸੋ ਓਵਰਆਲ ਵੈਸੇ ਇਹਨਾਂ ਤੋਂ ਹੋਰ ਕੋਈ ਸਿਆਣਪ ਦੀ ਬੜੀ ਉਮੀਦ ਵੀ ਨਹੀਂ ਹੈਗੀ। ਜੀ ਬਿਲਕੁਲ। ਅਗਲੀ ਖਬਰ ਵੱਲ ਚਲੀਏ ਤੇ ਇਮੀਗ੍ਰੇਸ਼ਨ ਨਾਲ ਰਿਲੇਟਡ ਆ। ਇਮੀਗ੍ਰੇਸ਼ਨ ਕਸਟਮ ਐਨਫੋਰਸਮੈਂਟ ਵਾਲੇ ਕਹਿ ਰਹੇ ਆ ਵੀ 10,000 ਤੋਂ ਵੱਧ ਜਿਹੜੇ OPT ਦੇ ਅੰਡਰ ਹੈਗੇ ਆ ਸਟੂਡੈਂਟਸ, ਉਹ ਉਹਨਾਂ ਨੇ ਪੋਟੈਂਸ਼ੀਅਲ ਫਰਾਡ ਕੇਸ ਉਹਨਾਂ ਦੇ ਵਿੱਚ ਲਿਖਿਆ ਆ ਜਿਹੜਾ ਸਟੂਡੈਂਟ ਜੌਬ ਪ੍ਰੋਗਰਾਮ ਆ। ਪਹਿਲਾਂ ਵੀ ਬਹੁਤ ਖਬਰਾਂ ਆ ਰਹੀਆਂ ਸੀਗੀਆਂ ਵੀ ਇਹ ਜਿਹੜੇ ਲੋਕ ਆ ਜਦੋਂ ਗ੍ਰੈਜੂਏਟ ਹੋ ਜਾਂਦੇ ਆ OPT ਦੇ ਅੰਡਰ ਕਈਆਂ ਕੋ ਜੌਬ ਹੁੰਦੀ ਨਹੀਂ, ਪੈਸੇ ਦੇ ਕੇ ਉਹ ਆਪਣਾ ਸਟੇਟਸ ਜਿਹੜਾ ਆ ਉਹ ਚੇਂਜ ਕਰਾ ਲੈਂਦੇ ਹੈਗੇ ਆ। ਇੱਕ ਪ੍ਰੈਸ ਕਾਨਫਰੰਸ ਹੋਈ ਆ ਜਿਹਦੇ ਵਿੱਚ ਆਈਸ ਤੇ US ਸਿਟੀਜ਼ਨਸ਼ਿਪ ਤੇ ਇਮੀਗ੍ਰੇਸ਼ਨ ਸਰਵਿਸ ਦੇ ਲਿਓਨਸ ਉਹਨਾਂ ਨੇ ਦੱਸਿਆ ਵੀ ਸਾਡੀ ਜਿਹੜੀ ਇਨਵੈਸਟੀਗੇਸ਼ਨ ਹੋਈ ਆ ਆਪਸ਼ਨਲ ਪ੍ਰੈਕਟੀਕਲ ਟ੍ਰੇਨਿੰਗ ਪ੍ਰੋਗਰਾਮ ਦੀ OPT ਜਿਹਨੂੰ ਕਿਹਾ ਜਾਂਦਾ ਹੈ, OPT ਕਰਕੇ ਜਿਹੜਾ ਕਿਹਾ ਜਾਂਦਾ ਆ, ਜੋ ਸਟੂਡੈਂਟ ਵੀਜ਼ੇ ਦੇ ਉੱਤੇ ਆਉਂਦੇ ਆ USA ਦੇ ਵਿੱਚ ਤੇ ਉਹਨਾਂ ਦੇ ਕੋਲ 12 ਤੋਂ ਲੈ ਕੇ 24 ਮਹੀਨੇ ਤੱਕ ਕੰਮ ਕਰਨ ਦਾ ਜਿਹੜਾ ਸਮਾਂ ਹੁੰਦਾ ਹੈਗਾ। ਉਸ ਤੋਂ ਬਾਅਦ ਉਹ H1B ਜਿਹੜਾ ਆ ਟਰਾਈ ਕਰ ਸਕਦੇ। ਬਹੁਤ ਸਾਰੇ ਲੋਕ ਇਹਦੇ ਤਹਿਤ ਹੀ ਸੈੱਟ ਹੁੰਦੇ ਆ। ਕਹਿੰਦੇ ਵੀ ਇਹਦੇ ਵਿੱਚ ਬਹੁਤ ਜ਼ਿਆਦਾ ਜਿਹੜਾ ਫਰਾਡ ਆ ਉਹ ਪਾਇਆ ਗਿਆ ਆ। ਸੋ ਹੁਣ ਇਹ ਵੀ ਖਬਰਾਂ ਆ ਰਹੀਆਂ ਵੀ ਜਿਹੜਾ ਅੱਗੇ ਗਾਹਾਂ ਨੂੰ ਨਹੀਂ ਵੀਜ਼ਾ ਦੇਣਾ ਆ ਸਟੂਡੈਂਟਸ ਨੂੰ, ਸਿਰਫ 4 ਸਾਲ ਦਾ ਹੀ ਦੇਣਾ ਆ। ਅੱਗੇ ਕਾਫੀ ਲੰਮੇ ਸਮੇਂ ਦਾ ਜਿਹੜਾ ਵੀਜ਼ਾ ਉਹ ਮਿਲ ਜਾਂਦਾ ਸੀ। ਸੋ ਉਹਨਾਂ ਨੂੰ ਅਲਟੀਮੇਟਲੀ ਜਿਹੜਾ ਉਸ ਸਮੇਂ ਦੇ ਵਿੱਚ ਵੀਜ਼ੇ ਦੀ ਦਰ ਤਾਂ ਆਲਰੇਡੀ ਜਿਹੜੀ ਹਰਜੋਤ ਸਿੰਘ ਜੀ ਉਹ ਘਟਾ ਹੀ ਰਹੇ ਆ, ਉਹ ਪਹਿਲੋਂ ਵੀ ਇਦਾਂ ਹੀ ਸੀਗਾ, ਬਟ ਇਹ ਆ ਵੀ ਉਹ ਐਕਸਟੈਂਸ਼ਨ ਮਿਲ ਜਾਂਦੀ ਹੁੰਦੀ ਸੀ, ਉਹ ਸਾਰੀਆਂ ਚੀਜ਼ਾਂ ਹੋ ਜਾਂਦੀਆਂ ਸੀਗੀਆਂ। ਜੇ ਤੁਸੀਂ ਕਹਿੰਦੇ ਤਾਂ ਆਪਾਂ ਉਹ ਇੱਕ ਉਹਨਾਂ ਦਾ ਥੋੜਾ ਜਿਹਾ ਅੰਸ਼ ਉਸ ਦਾ ਜਿਹੜਾ ਆਪਣੇ ਦਰਸ਼ਕਾਂ ਦੇ ਨਾਲ ਸਰੋਤਿਆਂ ਦੇ ਨਾਲ ਜਿਹੜੀ ਉਸ ਦੀ ਸਾਂਝ ਵੀ ਜਿਹੜੀ ਉਹ ਪਾਉਂਦੇ ਆ, ਜੋ ਉਸ ਦੇ ਵਿੱਚ ਉਹਨਾਂ ਨੇ ਆਖਿਆ ਹੈਗਾ ਆ ਇਸ OPT ਦੇ ਬਾਬਤ ਕੀ ਗੱਲਾਂ ਕਰ ਰਹੇ ਆ। ਆਓ ਤੁਹਾਡੇ ਨਾਲ ਉਸ ਨੂੰ ਵੀ ਸ਼ੇਅਰ ਜਿਹੜਾ ਉਹ ਕਰਦੇ ਆ, ਦਿਖਾਉਂਦੇ ਆ ਤੇ ਸੁਣਾਉਂਦੇ ਹੈਗੇ ਆ। ਸੋ ਇਹ ਇੰਪੋਰਟੈਂਟ ਜਿਹੜੇ ਮਸਲੇ ਹੁੰਦੇ ਆ। ਬਹੁਤ ਸਾਰੇ ਜਿਹੜੇ ਸਟੂਡੈਂਟ ਵੀਜ਼ੇ ਦੇ ਉੱਤੇ ਇੱਥੇ ਆਉਂਦੇ ਨੇ ਮੁੰਡੇ ਕੁੜੀਆਂ, ਤੇ ਆਪਾਂ ਨੂੰ ਪਤਾ ਵੀ ਰੀਸੈਂਟਲੀ ਇਹ ਇੱਕ ਮਾਹੌਲ ਜਿਹਾ ਜਿਹੜਾ ਉਹ ਬਣਿਆ ਸੀਗਾ ਵੀ ਆਓ ਉਸ ਵੀਜ਼ੇ ਦੇ ਉੱਤੇ ਤੇ ਬਾਅਦ ਦੇ ਵਿੱਚ ਕਰ ਦੋ ਦੂਜੇ ਪਾਸੇ ਨੂੰ ਅਪਲਾਈ। ਪਰ ਉਹ ਸਾਰੀਆਂ ਚੀਜ਼ਾਂ ਦੇ ਉੱਤੇ ਇਹ ਬਹੁਤ ਕਹਿ ਸਕਦੇ ਆ ਵੀ ਵੱਡੇ ਪੱਧਰ ਦੇ ਉੱਤੇ ਐਨਫੋਰਸਮੈਂਟ ਉਹ ਕਰ ਰਹੇ ਆ। Provided to DHS. Under the Biden administration, the fraud escalated even further. Today, we are announcing that we have identified over 10,000 foreign students who claim to be working for highly suspect employers. And that's just among the top 25 OPT employers. This is only the tip of the iceberg. Over the past year, we've dramatically expanded our oversight of OPT. ਹੁਣ ਤੁਸੀਂ ਦੱਸੋ, ਕਹਿੰਦੇ ਵੀ ਸਿਰਫ ਜਿਹੜੀਆਂ ਟੌਪ ਦੀਆਂ 25 ਕੰਪਨੀਆਂ ਦੇ ਵਿੱਚ ਉਹਨਾਂ ਨੇ ਇਨਵੈਸਟੀਗੇਸ਼ਨ ਕੀਤੀ ਆ ਤੇ 10,000 ਅਜਿਹੇ ਉਹਨਾਂ ਨੂੰ ਸਟੂਡੈਂਟ ਵੀਜ਼ੇ ਵਾਲੇ ਜਾਂ ਕਹਿ ਲਓ ਵੀ OPT ਵਾਲੇ ਜਿਹੜੇ ਲੱਗੇ ਆ,
ਵੀ ਉਹਨਾਂ ਨੂੰ ਸ਼ੱਕ ਆ ਵੀ ਇਸ ਤਰੀਕੇ ਦੇ ਨਾਲ ਉਹ ਕੰਮ ਹੋ ਰਿਹਾ ਹੈਗਾ ਆ। ਕਹਿੰਦੇ ਵੀ ਇਹ ਟਿਪ ਆਫ ਦੀ ਆਈਸਬਰਗ ਆ, ਸਿਚੁਏਸ਼ਨ ਕੋਈ ਬਾਹਲੀ ਇਸ ਦੇ ਵਿੱਚ ਚੰਗੀ ਜਿਹੜੀ ਉਹ ਨਹੀਂ ਹੈਗੀ। ਸੋ ਇਹ ਵੀ ਕਹਿੰਦੇ ਵੀ ਹੁਣ ਅਸੀਂ ਐਕਸਪੈਂਡ ਕਰ ਦਿੱਤਾ ਆ ਇਸ ਸਾਰੇ ਪਾਸੇ ਨੂੰ, ਤੇ ਕਹਿੰਦੇ ਵੀ ਅਸੀਂ ਹੁਣ ਇਸ ਦੇ ਉੱਤੇ ਵਰਕ ਕਰਨ ਜਿਹੜਾ ਉਹ ਜਾ ਰਹੇ ਹੈਗੇ ਆ। ਸੋ ਇਹ ਜਿਹੜੀ ਸਿਚੁਏਸ਼ਨ ਆ ਜਿਹੜੀ ਇਸ ਟਾਈਮ ਹਰਜੋਤ ਸਿੰਘ ਜੀ ਇਹ ਸਾਹਮਣੇ ਆਪਣੇ ਆਈ ਹੈਗੀ ਆ ਜੀ। ਤੇ ਅਗਲੀ ਖਬਰ ਵੱਲ ਚਲੀਏ, ਉਹ ਵੀ ਇਮੀਗ੍ਰੇਸ਼ਨ ਨਾਲ ਰਿਲੇਟਡ ਹੈਗੀ ਆ। ਹੁਣ ਜੋ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਆ, ਉਹ ਕਹਿੰਦੇ ਵੀ ਅਮਰੀਕਾ ਦੇ ਵਿੱਚ ਪੋਲੀਟੀਕਲ ਅਸਾਈਲਮ ਨੂੰ ਲੈ ਕੇ ਬਹੁਤ ਵੱਡਾ ਜਿਹੜਾ ਫਰਾਡ ਹੋ ਰਿਹਾ ਆ, ਤੇ ਇਸ ਫਰਾਡ ਦੇ ਵਿੱਚ ਜਿਹੜੇ ਇਮੀਗ੍ਰੇਸ਼ਨ ਵਕੀਲ ਆ ਉਹ ਬਹੁਤ ਜ਼ਿਆਦਾ ਇਨਵੋਲਵ ਹੈਗੇ ਆ। ਸੋ ਟਰੰਪ ਐਡਮਿਨਿਸਟ੍ਰੇਸ਼ਨ ਹੁਣ ਕਹਿੰਦੇ ਵੀ ਇਮੀਗ੍ਰੇਸ਼ਨ ਲਾਇਰਸ ਨੂੰ ਨੇਲ ਕਰਨ ਜਾ ਰਿਹਾ ਆ, ਕਿ ਜੋ ਕਹਿੰਦੇ ਵੀ ਸਭ ਤੋਂ ਵੱਡਾ ਜਿਹੜਾ ਅਸਾਈਲਮ ਦੇ ਜਿਹੜੇ ਝੂਠੇ ਕੇਸ ਆ, ਜਿਨ੍ਹਾਂ ਦੇ ਵਿੱਚ ਕਈ ਜਿਹੜੇ ਉੱਦਾਂ ਦੇ ਜਿਹੜੇ ਵਕੀਲ ਆ ਉਹ ਇਨਵੋਲਵ ਹੋ ਰਹੇ ਹੈਗੇ ਆ। ਖਾਸ ਕਰਕੇ ਜਿਹੜਾ ਅਸਾਈਲਮ ਆ, ਇਹ ਸੀਗਾ ਤਾਂ ਇਸ ਕੰਮ ਦੇ ਲਈ ਵੀ ਜੇ ਕਿਸੇ ਦੇ ਨਾਲ ਸੱਚਮੁੱਚ ਹੀ ਧੱਕਾ ਹੁੰਦਾ ਕਿਸੇ ਮੁਲਕ ਦੇ ਵਿੱਚ, ਉੱਥੇ ਉਹਦੀ ਲਾਈਫ ਨੂੰ ਖਤਰਾ ਆ, ਤੇ ਉਹ ਪੋਲੀਟੀਕਲ ਅਸਾਈਲਮ ਲੈ ਸਕਦਾ। ਪਰ ਹੋਇਆ ਕੀ ਵੀ ਬਹੁਤ ਸਾਰੇ ਜਿਹੜੇ ਬਾਰਡਰ ਕ੍ਰਾਸ ਕਰਕੇ ਇਲੀਗਲੀ ਇੱਥੇ ਆ ਗਏ, ਜਾਂ ਜਿਹੜੇ ਵੀਜ਼ਾ ਓਵਰਸਟੇ ਕਰ ਗਏ, ਤੇ ਉਸ ਨੂੰ ਲੈ ਕੇ ਜਿਹੜੀ ਸਟੋਰੀ ਆ ਉਹ ਬਣਾ ਲਈ ਜਾਂਦੀ ਆ, ਤੇ ਇਦਾਂ ਦੇ ਜਿਹੜੇ ਵਕੀਲ ਆ ਉਹ ਫਿਰ ਉਹਨਾਂ ਦੇ ਜਿਹੜੇ ਕਲੇਮ ਆ ਉਹ ਫਾਈਲ ਕਰ ਦਿੰਦੇ ਹੈਗੇ ਆ। ਸੋ ਹੁਣ ਕਹਿੰਦੇ ਵੀ ਅਸੀਂ ਲਾਇਰਸ ਨੂੰ ਟਾਰਗੇਟ ਕਰਨ ਜਾ ਰਹੇ ਆ, ਉਹਨਾਂ ਨੂੰ ਫਾਈਨ ਕਰਨ ਜਾ ਰਹੇ ਆ। ਸੋ ਬਹੁਤ ਸਾਰੇ ਕਹਿੰਦੇ ਲਾਇਰ ਵੀ ਨਹੀਂ ਹੈਗੇ, ਕਈ ਪੈਰਾਲੀਗਲ ਜਾਂ ਕੋਈ ਹੋਰ ਜਿਹੜੇ ਲੋਕ ਹੈਗੇ ਆ, ਉਹਨਾਂ ਦੇ ਕੋਲ ਕਿਸੇ ਤਰ੍ਹਾਂ ਦਾ ਲਾਇਸੈਂਸ ਵੀ ਨਹੀਂ, ਉਹ ਵੀ ਜਿਹੜੀ ਹੈਲਪ ਕਰਦੇ ਸੀ ਇਦਾਂ ਦੇ ਜਿਹੜੇ ਕੇਸ ਆ ਉਹ ਅਪਲਾਈ ਕਰਨ ਦੇ ਲਈ। ਸੋ ਹੁਣ ਗਵਰਨਮੈਂਟ ਇਹ ਕਲੇਮ ਕਰ ਰਹੀ ਆ ਵੀ ਅਸੀਂ ਇਹਨਾਂ ਨੂੰ ਪ੍ਰੋਸੀਕਿਊਟ ਕਰਾਂਗੇ, ਜਿਹੜੇ ਇਦਾਂ ਦਾ ਕੰਮ ਕਰਦੇ ਹੈਗੇ ਆ, ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਅਸਾਈਲਮ ਨੂੰ ਲੈ ਕੇ ਜਿਹੜਾ ਝੂਠ ਫਾਈਲ ਕੀਤਾ ਜਾਂਦਾ ਹੈ ਉਸ ਨੂੰ ਰੋਕਿਆ ਜਾ ਸਕੇ। ਇਹ ਫੈਲਨੀ ਕ੍ਰਾਈਮ ਤੱਕ ਜਿਹੜੇ ਚਾਰजेस ਆ ਉਹ ਲਾਏ ਜਾਣਗੇ। ਕਹਿੰਦੇ ਵੀ ਪ੍ਰੋਬਲਮ ਇਹ ਆ ਵੀ ਯੂਐਸ ਅਟਾਰਨੀ ਜਿਹੜੇ ਆ 94 ਆਫਿਸਰਸ ਦੇ ਵਿੱਚ ਜਿਹੜੇ ਅਪਾਇੰਟ ਕੀਤੇ ਗਏ ਆ, ਉਹ ਇਦਾਂ ਦੇ ਕੇਸ ਪਹਿਲਾਂ ਲੈਂਦੇ ਨਹੀਂ ਸੀ, ਵਕੀਲਾਂ ਦੇ ਅਗੇਂਸਟ ਵਾਲੇ ਜਾਂ ਪੈਰਾਲੀਗਲ ਦੇ ਜਾਂ ਜਿਹੜੇ ਹੋਰ ਲੋਕ ਸੀ। ਪਰ ਜਿਹੜੇ ਐਕਟਿੰਗ ਅਟਾਰਨੀ ਜਨਰਲ ਬਲੈਂਚੀ ਆ, ਜਿਨ੍ਹਾਂ ਦੀ ਕਨਫਰਮੇਸ਼ਨ ਹੋਣੀ ਆ, ਆਪਾਂ ਪਹਿਲੀ ਖਬਰ ਦੇ ਵਿੱਚ ਸਾਂਝੀ ਕੀਤੀ ਸੀ, ਉਹਨਾਂ ਨੇ ਇੱਕ ਸਪੈਸ਼ਲ ਅਟਾਰਨੀ ਅੰਡਰ 28 USC 543 ਉਹ ਅਪਾਇੰਟ ਕਰ ਦਿੱਤਾ ਆ, ਜੋ ਕਿ ਇਦਾਂ ਦੇ ਜਿਹੜੇ ਵਕੀਲ ਆ ਉਹਨਾਂ ਦੇ ਪਿੱਛੇ ਜਾਣਗੇ, ਜਾਂ ਪੈਰਾਲੀਗਲ ਜਾਂ ਹੋਰ ਜਿਹੜੇ ਲੋਕ ਹੈਗੇ ਆ ਸਪੋਰਟ ਕਰਦੇ ਆ ਪੋਲੀਟੀਕਲ ਅਸਾਈਲਮ ਨੂੰ, ਜਿਹੜੀਆਂ ਫੇਕ ਐਪਲੀਕੇਸ਼ਨਾਂ ਜਾਂ ਫੇਕ ਸਟੋਰੀਆਂ ਬਣਾ ਕੇ। ਸੋ ਇਹ ਹੁਣ ਕਹਿੰਦੇ ਵੀ ਸਪੈਸ਼ਲ ਇੱਕ ਅਟਾਰਨੀ ਉਹਨਾਂ ਵੱਲੋਂ ਲਾ ਦਿੱਤਾ ਗਿਆ ਹੈਗਾ ਆ। ਕਹਿੰਦੇ ਵੀ ਇਹ ਹੋ ਤਾਂ ਬਹੁਤ ਲੰਮੇ ਸਮਾਂ ਤੋਂ ਚੱਲ ਰਿਹਾ ਸੀ, ਪਰ ਐਕਟ ਅਸੀਂ ਹੁਣ ਕਰਨ ਜਾ ਰਹੇ ਹੈਗੇ ਆ। ਜੀ ਬਿਲਕੁਲ। ਸੋ ਹਰ ਇੱਕ ਪਾਸਿਓਂ ਤੁਸੀਂ ਕਹਿ ਸਕਦੇ ਆ ਵੀ ਜਿਹੜੀ ਇਨਫੋਰਸਮੈਂਟ ਆ ਉਸ ਨੂੰ ਤਿੱਖਿਆਂ ਜਿਹੜਾ ਉਹ ਕੀਤਾ ਜਾ ਰਿਹਾ। ਸਾਰਿਆਂ ਦੇ ਉੱਤੇ ਕਿੰਨਾ ਕੁ ਅਸਰ ਹੋਣਾ, ਕਿਵੇਂ ਹੋਣਾ, ਇਹ ਤਾਂ ਆਉਣ ਵਾਲਾ ਜਿਹੜਾ ਉਹ ਸਮਾਂ ਇਸ ਦੇ ਵਿੱਚ ਦੱਸੂਗਾ। ਪਰ ਫਰਾਡ ਦੇ ਪਿੱਛੇ ਤਾਂ ਹਰਜੋਤ ਸਿੰਘ ਜੀ ਇਸ ਟਾਈਮ ਪੂਰੀ ਤਰ੍ਹਾਂ ਨਿੱਠ ਕੇ ਜਿਹੜੇ ਉਹ ਪਏ ਆ, ਚਾਹੀਦਾ ਵੀ ਆ ਜਿੱਦਾਂ ਦੀ ਸਿਚੁਏਸ਼ਨ ਬਣੀ ਪਈ ਆ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਇੱਕ ਨਿਤਿਸ਼ ਕੌਸ਼ਲ ਨਾਂ ਦਾ ਜਿਹੜਾ ਬੰਦਾ ਆ, ਉਹ ਹੁਣ FBI ਦੀ ਮੋਸਟ ਵਾਂਟਡ ਲਿਸਟ ਦੇ ਵਿੱਚ ਉਸਦਾ ਨਾਮ ਆਇਆ ਹੋਇਆ ਆ। ਇਹ ਕੋਈ ਕਹਿ ਲਓ ਵੀ ਕੋਈ ਮਾਣ ਵਾਲੀ ਗੱਲ ਤਾਂ ਨਹੀਂ ਆ, ਪਰ FBI ਇਹ ਕਹਿ ਰਿਹਾ ਵੀ ਜਿਹੜਾ ਰੈਕੇਟੀਅਰ ਇਨਫਲੂਐਂਸ ਤੇ ਕਰਪਟ ਆਰਗੇਨਾਈਜੇਸ਼ਨ ਕਨਸਪੀਰੇਸੀ ਦੇ ਵਿੱਚ ਨਿਤਿਸ਼ ਕੌਸ਼ਲ ਜਿਹੜਾ ਨਾਂ ਦਾ ਜਿਹੜਾ ਬੰਦਾ ਆ ਉਹ ਇਸ ਟਾਈਮ ਇਨਵੋਲਵ ਆ, ਤੇ ਅਮਰੀਕਾ ਦੀ ਜਿਹੜੀ ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ ਆ ਉਸ ਦੇ ਲਈ ਮੋਸਟ ਵਾਂਟਡ ਹੈਗਾ ਆ। ਕਹਿੰਦੇ ਵੀ ਬਰਥ ਡੇਟ ਇਹਦੀ 2000 ਦੀ ਜਿਹੜੀ ਉਹ ਦੱਸੀ ਜਾਂਦੀ ਆ, ਤੇ ਭਾਰਤੀ ਮੂਲ ਦਾ ਜਿਹੜਾ ਉਹ ਹੈਗਾ। ਕਹਿੰਦੇ ਵੀ ਟ੍ਰਾਂਸਨੈਸ਼ਨਲ ਕ੍ਰਿਮੀਨਲ ਆਰਗੇਨਾਈਜੇਸ਼ਨ ਭਗਵਾਨਪੁਰੀਆ ਆਰਗੇਨਾਈਜ਼ਡ ਕ੍ਰਾਈਮ ਗਰੁੱਪ ਦੇ ਨਾਲ ਜਿਹੜਾ ਇਹ ਜੁੜਿਆ ਦੱਸਿਆ ਜਾਂਦਾ ਹੈ। ਇਹ ਜਿਹੜੀ FBI ਦੀ ਵੈਬਸਾਈਟ ਦੇ ਉੱਤੇ ਜਿਹੜਾ ਉਹ ਪਾਇਆ ਗਿਆ ਹੈਗਾ ਆ। ਸੋ ਕਹਿੰਦੇ ਵੀ ਇਹ ਇੰਡੀਆ ਦੇ ਵਿੱਚ ਆਪਰੇਟ ਕਰਦਾ ਰਿਹਾ ਹੈ, ਪੰਜਾਬ 'ਚ, ਤੇ ਹੁਣ ਇਹ ਆਪਰੇਟ ਨਾਲ ਕਰਦਾ ਰਿਹਾ ਹੈ ਇੱਥੇ ਸੈਂਟਰਲ ਡਿਸਟ੍ਰਿਕਟ ਆਫ ਕੈਲੀਫੋਰਨੀਆ ਤੇ ਹੋਰ ਕਈ ਥਾਵਾਂ ਦੇ ਉੱਤੇ। 25 ਜੂਨ ਨੂੰ ਫੈਡਰਲ ਜੱਜ ਦੇ ਦੁਆਰਾ ਇੱਕ ਅਰੈਸਟ ਵਾਰੰਟ ਇਸ ਦੇ ਉਲਟ ਇਸ਼ੂ ਕਰ ਦਿੱਤਾ ਗਿਆ ਹੈਗਾ ਸੈਂਟਰਲ ਡਿਸਟ੍ਰਿਕਟ ਆਫ ਕੈਲੀਫੋਰਨੀਆ LA ਦੇ ਜਿਹੜੇ ਉਹ ਵਿੱਚੋਂ ਰੈਕੇਟੀਅਰ ਇਨਫਲੂਐਂਸਡ ਐਂਡ ਕਰਪਟ ਆਰਗੇਨਾਈਜੇਸ਼ਨ ਕਨਸਪੀਰੇਸੀ ਦੇ ਅਧੀਨ ਜਿਹੜਾ ਕਹਿੰਦੇ ਵੀ ਇਹ ਆ ਰਿਹਾ ਆ।
ਕਹਿੰਦੇ ਵੀ ਇਹਦੇ ਉੱਤੇ ਕਈ ਤਰੀਕੇ ਦੇ ਜਿਹੜੇ ਚਾਰजेस ਜਾਂ ਸ਼ੱਕ ਆ ਵੀ ਇਹਨੇ ਇਦਾਂ ਦੇ ਕ੍ਰਾਈਮ ਕੀਤੇ ਹੋ ਸਕਦੇ ਆ, ਜਿਨ੍ਹਾਂ 'ਚ ਮਰਡਰ, ਕਿਡਨੈਪਿੰਗ, ਡਰੱਗ ਟ੍ਰੈਫਿਕਿੰਗ, ਐਕਸਟੋਰਸ਼ਨ, ਵੈਪਨ ਟ੍ਰੈਫਿਕਿੰਗ, ਮਨੀ ਲਾਂਡਰਿੰਗ ਤੇ ਹਿਊਮਨ ਸਮਗਲਿੰਗ ਦੇ ਜਿਹੜੇ ਚਾਰजेस ਆ ਉਹ ਇਸ ਦੇ ਉਲਟ ਹੋ ਸਕਦੇ ਆ। ਤੇ ਕਹਿੰਦੇ ਵੀ ਇਹ ਆਰਗੇਨਾਈਜੇਸ਼ਨ ਜੱਗੂ ਭਗਵਾਨਪੁਰੀਆ ਆਰਗੇਨਾਈਜ਼ਡ ਕ੍ਰਾਈਮ ਗਰੁੱਪ ਉਸ ਦਾ ਇੱਕ ਇਹ ਮੈਂਬਰ ਜਿਹੜਾ ਉਹ ਹੈਗਾ ਆ, ਤੇ ਉਹਦੇ ਬਿਹਾਫ ਦੇ ਉੱਤੇ ਜਿਹੜਾ ਆ ਉਹ ਇੱਥੇ ਵਾਇਲੈਂਸ ਦੇ ਐਕਟ ਆ ਉਹ ਕੈਰੀ ਕਰ ਰਿਹਾ ਸੀਗਾ। ਕਹਿੰਦੇ ਵੀ ਇਸ ਨੂੰ ਖਤਰਨਾਕ ਮੰਨਿਆ ਜਿਹੜਾ ਹੋ ਜਾਵੇ, ਆਰਮਡ ਐਂਡ ਡੇਂਜਰਸ ਐਂਡ ਐਨ ਅਸਕੇਪ ਰਿਸਕ, ਵੀ ਇਹ ਭੱਜਣ ਦਾ ਜਿਹੜਾ ਹੋਊਗਾ। ਕਹਿੰਦੇ ਵੀ ਜੇ ਤੁਹਾਨੂੰ ਕਿਸੇ ਨੂੰ ਇਸ ਦੇ ਬਾਰੇ ਕੋਈ ਪਤਾ ਆ ਤੇ ਆਪਣੇ ਲੋਕਲ FBI ਆਫਿਸ ਦੇ ਨਾਲ, ਅਮਰੀਕਨ ਅੰਬੈਸੀ ਦੇ ਨਾਲ, ਕੌਂਸੂਲੇਟ ਦੇ ਨਾਲ ਉੱਥੇ ਸੰਪਰਕ ਕਰੋ, ਜਾਂ tips.fbi.gov ਦੇ ਉੱਤੇ ਵੀ ਇਨਫੋਰਮੇਸ਼ਨ ਤੁਸੀਂ ਦੇ ਸਕਦੇ ਹੋ, ਜਾਂ ਇਹਨਾਂ ਦੀ ਅਨੋਨਿਮਸ ਟਿਪ ਲਾਈਨ ਦੇ ਉੱਤੇ ਇਨਫੋਰਮੇਸ਼ਨ ਦੇ ਸਕਦੇ ਆ। ਜੇ ਇਹਨਾਂ ਨੇ ਹਰਜੋਤ ਸਿੰਘ ਜੀ FBI ਦੀ, ਅਮਰੀਕਨ ਅੰਬੈਸੀ ਤੇ ਕੌਂਸੂਲੇਟ ਦੀ ਗੱਲ ਕੀਤੀ ਆ, ਇਹਦਾ ਮਤਲਬ ਵੀ ਉਹ ਭਾਰਤ ਦੇ ਵਿੱਚ ਬੈਠੇ ਜਿਹੜੇ ਲੋਕ ਆ, ਪੰਜਾਬ 'ਚ ਬੈਠੇ ਲੋਕ ਆ, ਉਹਨਾਂ ਨੂੰ ਵੀ ਕਹਿ ਰਹੇ ਆ ਵੀ ਜੇ ਤੁਹਾਨੂੰ ਉੱਥੇ ਵੀ ਤੁਹਾਨੂੰ ਲੱਗਦਾ ਵੀ ਉਹ ਭੱਜ ਕੇ ਵੀ ਜੇ ਗਿਆ ਹੋਵੇ ਜਾਂ ਉੱਥੇ ਵੀ ਹੋਵੇ ਤਾਂ ਵੀ ਤੁਹਾਨੂੰ ਜ਼ਰੂਰ ਦੱਸੋ, ਕਿਉਂਕਿ ਆਪਾਂ ਦੇਖ ਰਹੇ ਹੈਗੇ ਆ ਵੀ ਜਿਸ ਤਰੀਕੇ ਦੇ ਨਾਲ ਵੀ ਇਹਨਾਂ ਨੇ ਜਿਹੜਾ ਆਪਰੇਸ਼ਨ ਹਾਰਡਬਾਲ ਕੀਤਾ ਹੈ, ਉਸ ਤੋਂ ਬਾਅਦ 'ਚ ਇਹਨਾਂ ਗੈਂਗਸਟਰਸ ਦੇ ਉੱਤੇ ਆਰਗੇਨਾਈਜ਼ਡ ਕ੍ਰਾਈਮ ਜਿਹੜਾ ਕਿ ਭਾਰਤ ਦੀ ਸਰਕਾਰ ਦੀ ਸ਼ਹਿ ਦੇ ਉੱਤੇ ਜਿਹੜਾ ਉਹ ਚੱਲ ਰਿਹਾ ਆ, ਉਸ ਨੂੰ ਇਹਨਾਂ ਨੇ ਨੱਥ ਪਾਉਣੀ ਸ਼ੁਰੂ ਕੀਤੀ ਆ। ਇੱਥੋਂ ਤੱਕ ਕਿ ਜਿਹੜੀ ਹਵਾਲਗੀ ਆ ਉਹ ਵੀ ਲੈਣ ਦੇ ਵੱਲ ਨੂੰ ਜਿਹੜਾ ਸਰਕਾਰੀ ਕਦਮ ਆ ਉਹ ਅਮਰੀਕਾ ਦੀ ਸਰਕਾਰ ਵਧਾਉਣਾ ਸ਼ੁਰੂ ਕਰ ਰਹੀ ਹੈਗੀ ਆ। ਜੀ, ਸੋ ਇੱਥੇ ਹੀ ਆਪਾਂ ਹੁਣ ਸਰੋਤਿਆਂ ਤੋਂ ਇਜਾਜ਼ਤ ਲੈਂਦੇ ਹਾਂ। ਜੀ ਮੇਰੇ ਹਰਜੋਤ ਸਿੰਘ ਵੱਲੋਂ, ਮੇਰੇ ਰਾਜਕਨਵੀਰ ਸਿੰਘ ਵੱਲੋਂ ਆਪ ਸਭ ਨੂੰ ਪਿਆਰ ਸਤਿਕਾਰ ਸਨ ਕੀ ਜਿਹੀ ਸਤਿ ਸ੍ਰੀ ਸਤਿ ਅਕਾਲ। ਸ੍ਰੀ ਅਕਾਲ। ਯੂਨੀਵਰਸਿਟੀ ਵਾਸਤੇ ਖੇਲਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।